ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਫੋਨ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਫੇਸਬੁੱਕ 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 19 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ। ਆਲਮੋਸਟ ਸਾਰੀਆਂ ਸਟੇਟਸ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਰੈਸਟੋਰੈਂਟ, ਗੈਸ ਸਟੇਸ਼ਨ, ਲਿਕਰ ਸਟੋਰ, ਗਰੋਸਰੀ ਸਟੋਰ, ਅਪਾਰਟਮੈਂਟ ਕੰਪਲੈਕਸ, ਸ਼ਾਪਿੰਗ ਸੈਂਟਰ ਅਤੇ ਹੋਰ ਕਿਸੇ ਵੀ ਤਰੀਕੇ ਦੀ ਬਿਜ਼ਨਸ ਇੰਸ਼ੋਰੈਂਸ ਅਤੇ ਵਰਕਰ ਕੌਂਪ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮਾਂਟ, ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਤੂ ਟਰੱਕਿੰਗ, ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ, ਬੀਸਲਾ ਪਰਿਵਾਰ, ਫਰੈਜ਼ਨੋ, ਬੂਟਾ ਸਿੰਘ, ਜੌਹਲ, ਲੈਨਵਰਡ ਅਤੇ ਕੋਸਟ ਹਾਂਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹੀ ਹੋਈ ਆ। ਹੰਡਾਈ ਦੇ ਨਵੇਂ ਡਰਾਈਵ ਐਂਡ ਰੀਫਰ ਟ੍ਰੇਲਰ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਹੋਰ ਵੀ ਮੇਕ ਐਂਡ ਮਾਡਲ ਦੀ ਇਨਵੈਂਟੋਰੀ ਹੈ। ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਰਹੀ ਆ, ਬਰਨੀ ਸੈਂਡਰਸ ਜਿਹੜੇ ਸੈਨੇਟਰ ਹੈਗੇ ਆ, ਉਹਨਾਂ ਨੇ ਫਿਰ ਇੱਕ ਵਾਰੀ ਅਨਾਊਂਸ ਕੀਤਾ ਵੀ ਉਹ 2020 ਦੇ ਵਿੱਚ US ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਆ ਉਹਦੇ ਵਿੱਚ ਹਿੱਸਾ ਲੈਣਗੇ। ਜੀ ਬਿਲਕੁਲ। ਸੋ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਇੱਕ ਹੋਰ ਜਿਹੜੇ ਕਹਿ ਸਕਦੇ ਹਾਂ ਵੀ ਸੈਨੇਟਰ, ਉਹਨਾਂ ਨੇ ਇਸ ਮੈਦਾਨ ਦੇ ਵਿੱਚ ਛਾਲ ਮਾਰੀ ਹੈ। ਪਿਛਲੀ ਵਾਰੀ ਜਿਹੜੇ ਆ ਹੈਲਰੀ ਕਲਿੰਟਨ ਜਿਹੜੀ ਡੈਮੋਕ੍ਰੇਟ ਨੈਸ਼ਨਲ ਕਨਵੈਨਸ਼ਨ ਸੀ, ਉੱਥੇ ਜਿਹੜੇ ਉਹ ਰਹਿ ਗਏ ਸੀਗੇ ਅਤੇ ਉਦੋਂ ਹੈਲਰੀ ਕਲਿੰਟਨ ਨੂੰ ਨਾਮਜ਼ਦ ਜਿਹੜਾ ਡੈਮੋਕ੍ਰੇਟ ਪਾਰਟੀ ਵੱਲੋਂ ਕਰ ਦਿੱਤਾ ਗਿਆ ਸੀਗਾ। ਇਸ ਵਾਰੀ ਇੱਕ ਵਾਰੀ ਫਿਰ ਜਿਹੜੇ ਡੈਮੋਕ੍ਰੇਟ ਪਾਰਟੀ ਵੱਲੋਂ ਇਹਨਾਂ ਨੇ ਆਪਣਾ ਜਿਹੜਾ ਆ ਇਹ ਅਜਮਾਉਣਾ ਆ। ਸੋ ਦੇਖਦੇ ਹਾਂ ਇਸ ਵਾਰੀ ਕਿੰਨਾ ਕੁ ਜਿਹੜਾ ਇਹਨਾਂ ਨੂੰ ਸਾਥ ਜਿਹੜਾ ਉਹ ਮਿਲਦਾ ਆ। ਪਿਛਲੇ ਦੀ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਹਰਜੋਤ ਸਿੰਘ ਜੀ ਵੀ ਵੇਵ ਇਹਨਾਂ ਦੀ ਚੰਗੀ ਜਿਹੜੀ ਬਣੀ ਸੀ, ਪਰ ਡੈਮੋਕ੍ਰੇਟ ਪਾਰਟੀ ਦੀ ਅਨੈਲੀਅਤ ਦੇ ਕਰਕੇ ਉਹਨਾਂ ਦੇ ਵੱਲੋਂ ਜਿਹੜਾ ਪਿੱਠ 'ਚ ਛੁਰਾ ਮਾਰਿਆ ਗਿਆ ਇਹਨਾਂ ਦੇ ਉੱਤੇ, ਉਹਦੇ ਕਰਕੇ ਕਾਫੀ ਜਿਹੜੇ ਲੋਕ ਇਨ ਦੀ ਐਂਡ ਜਿਹੜੇ ਆ ਉਹ ਵੋਟਰਸ ਜਿਹੜੇ ਇਹਨਾਂ ਦੇ ਨਿਰਾਸ਼ ਹੋਏ ਅਤੇ ਉਹ ਵੋਟ ਪਾਉਣ ਹੀ ਨਹੀਂ ਗਏ। ਅਤੇ ਕਈ ਜਿਹੜੇ ਫਿਰ ਸਿਆਸੀ ਮਾਹਰ ਕਹਿੰਦੇ ਆ ਵੀ ਉਸ ਦੇ ਕਰਕੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਐਜ ਜਿਹੜਾ ਉਹਨਾਂ ਨੂੰ ਮਿਲਿਆ ਅਤੇ ਉਹ ਇਲੈਕਸ਼ਨ ਜਿਹੜੀ ਆ ਉਹ ਜਿੱਤ ਸਕੇ। ਅਤੇ ਜੇ ਉਹ ਹੁੰਦੇ ਤਾਂ ਸ਼ਾਇਦ ਹੋਰ ਹੋਣਾ ਸੀ, ਪਰ ਜੇ ਤਾਂ ਹੁਣ ਕਿਸੇ ਦੇ ਹੱਥ 'ਚ ਨਹੀਂ ਆ। ਸੋ ਇਸ ਵਾਰੀ ਦੇਖਦੇ ਹਾਂ ਵੀ ਐਡੇ ਜਿਹੜੇ ਭੀੜ ਵਾਲੇ ਮੈਦਾਨ ਦੇ ਵਿੱਚੋਂ ਕਿਹੜਾ ਜਿਹੜਾ ਡੈਮੋਕ੍ਰੇਟ ਪਾਰਟੀ ਦਾ ਬੰਦਾ ਆ ਉਹ ਨਿਕਲ ਕੇ ਮੇਨ ਜਿਹੜਾ ਆ ਉਹ ਕੈਂਡੀਡੇਟ ਬਣ ਕੇ ਨਿਕਲੂਗਾ ਡੈਮੋਕ੍ਰੇਟ ਪਾਰਟੀ ਦੇ ਵੱਲੋਂ। ਅਤੇ ਉੱਦਾਂ ਉਹਨਾਂ ਨੇ ਆਪਣੇ ਜਿਹੜੇ ਇਸ ਗੱਲਬਾਤ ਦੇ ਵਿੱਚ ਕਿਹਾ ਆ ਵੀ ਆਪਾਂ ਸ਼ੁਰੂ ਕੀਤਾ ਸੀਗਾ ਅੱਜ ਤੋਂ ਜਿਹੜਾ 4 ਸਾਲ ਪਹਿਲਾਂ, ਅਤੇ ਇਸ ਵਾਰ ਜਿਹੜਾ ਆ ਉਹ ਆਪਾਂ ਜਿੱਤ ਕੇ ਜਿਹੜਾ ਆ ਉਹ ਆਵਾਂਗੇ। ਸੋ ਲੈਟਸ ਸੀ ਜਿਹੜਾ ਕੀ ਬਣਦਾ ਆ ਜੀ। ਸੋ ਸਰੋਤਿਆਂ ਨੂੰ ਦੱਸਦੀ ਜਾਈਏ, ਕਹਿੰਦੇ ਬਰਨੀ ਸੈਂਡਰਸ ਇਹ ਇਤਿਹਾਸ ਦੇ ਵਿੱਚ ਸਭ ਤੋਂ ਓਲਡ ਜਿਹੜੇ ਪ੍ਰੈਜ਼ੀਡੈਂਟ ਹੋਣਗੇ ਜੇ ਇਲੈਕਟ ਹੁੰਦੇ ਆ। ਉਹਨਾਂ ਦੀ 70 ਸਾਲ ਏਜ ਆ। ਅਤੇ ਜਿਹੜੇ ਜੋ ਬਾਈਡਨ ਆ, ਜਿਨ੍ਹਾਂ ਦਾ ਨਾਂ ਵੀ ਲਿਆ ਜਾ ਰਿਹਾ, ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਆ ਪ੍ਰੈਜ਼ੀਡੈਂਟ ਓਬਾਮਾ ਦੇ ਨਾਲ, ਉਹ 76 ਸਾਲਾਂ ਦੇ ਹੈਗੇ ਆ। ਪਿਛਲੇ ਇਲੈਕਸ਼ਨਾਂ ਦੇ ਦੌਰਾਨ ਆਪਾਂ ਸਾਰਿਆਂ ਨੇ ਦੇਖਿਆ, ਕਹਿੰਦੇ ਜਿਹੜੀ ਡੈਮੋਕ੍ਰੇਟਿਕ ਪਾਰਟੀ ਆ ਉਹਦੇ ਵਿੱਚ ਜ਼ਿਆਦਾ ਫੀਮੇਲਸ ਆ ਰਹੀਆਂ ਅਤੇ ਜ਼ਿਆਦਾ ਲਿਬਰਲ ਲੋਕ ਆ ਰਹੇ ਆ ਅਤੇ ਲੈਸ ਵਾਈਟ ਅਤੇ ਯੰਗਰ ਪੀਪਲ ਆ ਰਹੇ ਹੈਗੇ ਆ। ਸੋ ਤੁਸੀਂ ਦੇਖਿਆ ਹੋਊਗਾ ਪਿਛਲੇ ਇਲੈਕਸ਼ਨ ਦੇ ਵਿੱਚ 2 ਮੁਸਲਿਮ ਵੂਮੈਨ ਵੀ ਜਿਹੜੀਆਂ ਆ ਉਹ ਇਲੈਕਟ ਹੋਈਆਂ ਅਤੇ 2 ਨੇਟਿਵ ਅਮਰੀਕਨ ਵੂਮੈਨ ਜਿਹੜੀਆਂ ਆ ਉਹ ਵੀ ਜਿਹੜੀਆਂ ਇਲੈਕਟ ਹੋਈਆਂ ਹੈਗੀਆਂ ਜੀ। ਅਤੇ ਜਦੋਂ ਡੋਨਲਡ ਟਰੰਪ ਬਣੇ ਸੀ ਉਹ ਵੀ ਉਸ ਟਾਈਮ ਦੇ ਉੱਤੇ ਸਭ ਤੋਂ ਬਜ਼ੁਰਗ ਜਿਹੜੇ ਪ੍ਰੈਜ਼ੀਡੈਂਟ ਦੇ ਵਿੱਚੋਂ ਉਹ ਸੀਗੇ। ਸੋ ਹੁਣ ਜੇ ਜਦੋਂ 2020 ਦੇ ਵਿੱਚ ਜੇ ਉਹ ਦੁਬਾਰਾ ਇਲੈਕਸ਼ਨ ਦੇ ਵਿੱਚ ਜਦੋਂ ਵਿਨ ਕਰਦੇ ਆ ਅਤੇ ਤਾਂ ਵੀ ਜਿਹੜਾ ਆ ਉੱਦਾਂ ਉਹਨਾਂ ਦੇ ਕੋਲ ਹੀ ਜਿਹੜਾ ਆ ਬਜ਼ੁਰਗੀ ਵਾਲਾ ਜਿਹੜਾ ਉਹ ਰਹਿਣਾ ਆ। ਅਤੇ ਉੱਦਾਂ ਕਹਿੰਦੇ ਆ ਵੀ ਮੈਂ ਪੂਰਾ ਫਿੱਟ ਹਾਂ, ਅਤੇ ਪਰ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਰਿਪੋਰਟਸ ਆ ਕਹਿੰਦੇ ਆ ਜੇ ਪਰਦੇ ਦੇ ਪਿੱਛੇ ਜਿਹੜੀਆਂ ਉਹ ਰੱਖੀਆਂ ਜਾ ਰਹੀਆਂ ਨੇ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਹੈ। ਚੰਗੀ ਗੱਲ ਆ ਵੀ ਡਾਇਵਰਸਿਟੀ ਜਿਹੜੀ ਆ ਉਹ ਆ ਰਹੀ ਆ, ਅੱਗੇ ਤੋਂ ਅੱਗੇ ਜਿਹੜੀ ਆ ਰਹੀ ਆ ਇਹਨਾਂ ਇਲੈਕਸ਼ਨਸ ਦੇ ਵਿੱਚ। ਇਹ ਇਕੱਲਾ ਹੀ ਨਹੀਂ, ਇਹ ਲੋਕਲ ਲੈਵਲ ਦੇ ਉੱਤੇ ਵੀ ਕਾਫੀ ਜਿਹੜਾ ਆ ਉਹ ਚੀਜ਼ਾਂ ਜਿਹੜੀਆਂ ਇੱਦਾਂ ਦੀਆਂ ਹੁਣ ਦੇਖਣ ਨੂੰ
ਮਿਲ ਰਹੀਆਂ ਨੇ। ਉੱਦਾਂ ਜੇ ਦੱਸਦੇ ਜਾਈਏ ਜਿਹੜੇ ਬਰਨੀ ਸੈਂਡਰਸ ਆ, ਇਹ ਜਿਹੜੇ ਵਰਮੌਂਟ ਤੋਂ ਸੈਨੇਟਰ ਨੇ, ਆਪਣੇ ਆਪ ਨੂੰ ਜਿਹੜੇ ਇੰਡੀਪੈਂਡੈਂਟ ਜਿਹੜਾ ਬਹੁਤਾ ਖਵਾਉਂਦੇ ਆ, ਪਰ ਜਦੋਂ ਕਿਸੇ ਨੇ ਇੱਕ ਹਿਸਾਬ ਦੇ ਨਾਲ ਕਹਿ ਲਓ ਹਰਜੋਤ ਸਿੰਘ ਜੀ ਇਲੈਕਸ਼ਨ ਲੜਨੀ ਹੈ ਪ੍ਰੈਜ਼ੀਡੈਂਟ ਦੀ, ਤਾਂ ਉਸ ਬੈਲਟਸ ਦੇ ਉੱਤੇ ਆਉਣ ਦੇ ਲਈ ਕੋਈ ਨਾ ਕੋਈ ਜਿਹੜਾ ਪਾਰਟੀ ਦਾ ਜਿਹੜਾ ਸਾਥ ਆ ਉਹ ਲੈਂਦੇ ਨੇ, ਅਤੇ ਜਾਂ ਜੇ ਕੋਈ ਇੰਡੀਪੈਂਡੈਂਟ ਜਾਂ ਖੁਦ ਜਿਹੜਾ ਉਹ ਰਨ ਕਰ ਸਕਦਾ, ਜਿੱਦਾਂ ਇਸ ਵਾਰ ਸਾਬਕਾ ਜਿਹੜੇ ਸਟਾਰਬਕਸ ਦੇ CEO ਆ ਉਹ ਟਰਾਈ ਕਰ ਰਹੇ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਅੱਜ ਟਵੀਟ ਕੀਤਾ ਆ ਵੀ ਬਹੁਤ ਸਾਰੇ ਲੋਕ ਜਿਹੜੇ ਸੂਹ ਕਰ ਰਹੇ ਹੈਗੇ ਆ ਵੀ ਵਾਲ ਜਾਂ ਕੰਧ ਨਹੀਂ ਬਣਨੀ ਚਾਹੀਦੀ, ਉਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਕਹਿੰਦੇ ਰੈਡੀਕਲ ਲੈਫਟ ਵਾਲੇ ਆ, ਅਤੇ ਉਹ ਨਹੀਂ ਚਾਹੁੰਦੇ ਵੀ ਕਿਸੇ ਤਰ੍ਹਾਂ ਦੀ ਜਿਹੜਾ ਬਾਰਡਰ ਆ US ਦੇ ਤਾਂ ਮੈਕਸੀਕੋ ਦੇ ਵਿੱਚ ਹੋਵੇ, ਵੀ ਓਪਨ ਜਿਹੜਾ ਬਾਰਡਰ ਆ ਉਹ ਹੋਵੇ। 16 ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਨੇ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਜਿਹੜਾ ਐਮਰਜੈਂਸੀ ਡੈਕਲੇਰੇਸ਼ਨ ਆ ਉਹਦੇ ਅਗੇਂਸਟ ਜਿਹੜਾ ਲਾ ਸੂਟ ਫਾਈਲ ਕੀਤਾ ਹੈਗਾ, ਅਤੇ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਕੈਲੀਫੋਰਨੀਆ ਨੇ ਲੀਡ ਕੀਤਾ, ਅਤੇ ਕੈਲੀਫੋਰਨੀਆ ਨੂੰ ਕਿਹਾ ਵੀ ਦੇਖੋ ਕਿੰਨੇ ਬਿਲੀਅਨ ਡਾਲਰ ਜਿਹੜੇ ਆ ਤੁਸੀਂ ਹਾਈ ਸਪੀਡ ਰੇਲ ਦੇ ਵਿੱਚ ਜਿਹੜੇ ਵੇਸਟ ਕੀਤੇ ਹੈਗੇ ਆ, ਅਤੇ ਹੁਣ ਤੁਸੀਂ ਕਹਿੰਦੇ ਆ ਵੀ ਇਹ ਜਿਹੜੀ ਨੈਸ਼ਨਲ ਐਮਰਜੈਂਸੀ ਹੈ ਇਹ ਗਲਤ ਆ ਜੀ। ਸੋ ਲੈਟਸ ਸੀ ਜਿਹੜਾ ਉਸ ਦੇ ਵਿੱਚ ਕੀ ਬਣਦਾ। 16 ਜਿਹੜੇ ਸੂਬੇ ਆ ਉਹ ਇਹਨਾਂ ਦੇ ਖਿਲਾਫ ਜਿਹੜੇ ਇਕੱਠੇ ਹੋਏ ਆ, ਅਤੇ ਕੀ ਜਿਹੜੇ ਆ ਅਦਾਲਤ ਦੇ ਵੱਲੋਂ ਜਿਹੜਾ ਫੈਸਲਾ ਆਉਂਦਾ ਹੈ, ਅਤੇ ਇਹੀ ਲੱਗ ਰਿਹਾ ਵੀ ਇਨ ਦੀ ਐਂਡ ਜਿਹੜੀ ਇਹ ਗੱਲ ਆ ਸੁਪਰੀਮ ਕੋਰਟ ਤੱਕ ਜਿਹੜੀ ਉਹ ਪਹੁੰਚ ਸਕਦੀ ਆ, ਅਤੇ ਉੱਥੇ ਜਿਹੜਾ ਅਖੀਰਲਾ ਫੈਸਲਾ ਜਿਹੜਾ ਹੋਵੇਗਾ ਵੀ ਉੱਥੇ ਕੀ ਆ। ਅਤੇ ਰਾਸ਼ਟਰਪਤੀ ਟਰੰਪ ਚਾਹੁੰਦੇ ਵੀ ਆ ਵੀ ਜੇ ਸੁਪਰੀਮ ਕੋਰਟ ਤੱਕ ਪਹੁੰਚੇ, ਕਿਉਂਕਿ ਉਹਨਾਂ ਦਾ ਉੱਥੇ ਕਿਤੇ ਨਾ ਕਿਤੇ ਪਲੜਾ ਭਾਰੀ ਨਜ਼ਰ ਆ ਰਿਹਾ ਆ ਜੀ। ਕੈਲੀਫੋਰਨੀਆ ਦੇ ਨਾਲ ਜੇ ਦੇਖਿਆ ਜਾਵੇ ਮੈਰੀਲੈਂਡ, ਕੋਲੋਰਾਡੋ, ਕਨੈਟੀਕਟ, ਡੈਲਾਵੇਅਰ, ਹਵਾਈ, ਇਲੀਨੋਇਸ, ਮੇਨ, ਮਿਸ਼ੀਗਨ, ਮਿਨੇਸੋਟਾ, ਨੇਵਾਡਾ, ਨਿਊ ਜਰਸੀ, ਨਿਊ ਮੈਕਸੀਕੋ, ਨਿਊਯਾਰਕ, ਓਰੀਗਨ ਅਤੇ ਵਰਜੀਨੀਆ ਸਟੇਟਸ ਨੇ ਹਿੱਸਾ ਲਿਆ, ਅਤੇ ਇਹ ਸਾਰਿਆਂ ਨੇ ਜਿਹੜੀ ਫਾਈਲ ਕੀਤਾ ਹੈਗਾ ਕੇਸ ਉਹ ਸੈਨ ਫਰਾਂਸਿਸਕੋ ਦੇ ਵਿੱਚ ਨਾਰਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਜਿਹੜੀ US ਦੀ ਡਿਸਟ੍ਰਿਕਟ ਕੋਰਟ ਆ ਉਹਦੇ 'ਚ ਕੇਸ ਫਾਈਲ ਕੀਤਾ ਆ। ਅਤੇ ਸਰੋਤਿਆਂ ਨੂੰ ਦੱਸਦੇ ਜਾਈਏ ਪਿਛਲੀ ਵਾਰੀ ਵੀ ਜਦੋਂ ਇਮੀਗ੍ਰੇਸ਼ਨ ਬੈਨ ਦੇ ਉੱਤੇ ਕੇਸ ਹੋਇਆ ਸੀ ਉਹ ਇਸੇ ਕੋਰਟ ਦੇ ਵਿੱਚ ਪਹਿਲਾਂ ਫਾਈਲ ਕੀਤਾ ਸੀ, ਅਤੇ ਇਸ ਕੋਰਟ ਨੇ ਕਿਹਾ ਸੀ ਉਹ ਇਮੀਗ੍ਰੇਸ਼ਨ ਬੈਨ ਗਲਤ ਆ। ਜੀ ਬਿਲਕੁਲ। ਸੋ ਦੇਖਦੇ ਹਾਂ ਇਸ ਦੇ ਵਿੱਚ ਅੱਗੇ ਕੀ ਨਿਕਲਦਾ ਹੈ। ਅਗਲੀ ਜਿਹੜੀ ਗੱਲ ਕਰਦੇ ਆ, ਸਾਬਕਾ ਜਿਹੜੇ ਆ ਉਹ ਨੈਸ਼ਨਲ ਐਡਵਾਈਜ਼ਰ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਰਹੇ ਮਾਈਕਲ ਫਲਿਨ ਜਿਹੜੇ ਆ, ਉਹਨਾਂ ਦੇ ਬਾਰੇ ਇੱਕ ਵਿਸਲ ਬਲੋਵਰ ਦੇ ਦੁਆਰਾ ਇਹ ਗੱਲ ਜਿਹੜੀ ਸਾਹਮਣੇ ਆਈ ਆ ਵੀ ਉਹ ਸਾਊਦੀ ਅਰੇਬੀਆ ਨੂੰ ਨਿਊਕਲੀਅਰ ਪਾਵਰ ਪਲਾਂਟਸ ਦੇ ਜਿਹੜੇ ਬਲੂਪ੍ਰਿੰਟਸ ਆ ਉਹ ਉਹਨਾਂ ਨੂੰ ਸੈੱਲ ਕਰਨਾ ਚਾਹੁੰਦੇ ਸੀਗੇ। ਹਾਊਸ ਡੈਮੋਕ੍ਰੈਟਿਕ ਰਿਪੋਰਟ ਦੇ ਵਿੱਚ ਅੱਜ ਇਹ ਚੀਜ਼ ਸਾਹਮਣੇ ਆਈ ਆ। ਸਾਊਦੀ ਅਰੇਬੀਆ ਦੇ ਖਿਲਾਫ ਆਪਾਂ ਜਦੋਂ ਦੇਖਦੇ ਹਾਂ ਵੀ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ, ਕਾਫੀ ਮੁਲਕ ਜਿਹੜੇ ਆ, ਕਿਉਂਕਿ ਉਹਨਾਂ ਦੀ ਹਿਊਮਨ ਰਾਈਟ ਵਾਇਲੇਸ਼ਨ ਦਾ ਜਿਹੜਾ ਕੱਚਾ ਚਿੱਠਾ ਆ ਉਹ ਸਭ ਕਿਸੇ ਤੋਂ ਜਿਹੜਾ ਉਹ ਲੁਕਿਆ ਨਹੀਂ ਹੋਇਆ। ਅਤੇ ਇੱਕ ਟਾਈਮ ਦੇ ਉੱਤੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੀ ਕਈ ਜਿਹੜੇ ਲੋਕ ਸੀਗੇ ਉਹਨਾਂ ਨੇ ਇਸ ਚੀਜ਼ ਨੂੰ ਹਾਲਟ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ, ਜਿਨ੍ਹਾਂ ਦੇ ਵਿੱਚ ਜਿਹੜੇ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਚੀਫ ਰਹੇ ਆ HR ਮੈਕਮਾਸਟਰ, ਉਹਨਾਂ ਨੇ ਵੀ ਕਿਹਾ ਸੀਗਾ ਵੀ ਸਾਊਦੀ ਅਰੇਬੀਆ ਨੂੰ ਜਿਹੜੇ ਨਿਊਕਲੀਅਰ ਪਾਵਰ ਪਲਾਂਟਸ ਜਿਹੜੇ ਆ ਉਸ ਦੇ ਪ੍ਰਿੰਟਸ ਜਿਹੜੇ ਆ ਉਹ ਨਹੀਂ ਦੇਣੇ ਚਾਹੀਦੇ, ਉਹ ਚੀਜ਼ ਨਹੀਂ ਵੇਚਣੀ ਚਾਹੀਦੀ। ਪਰ ਮਾਈਕਲ ਫਲਿਨ ਕਹਿੰਦੇ ਆ ਵੀ ਉਹ ਨਿਊਕਲੀਅਰ ਟੈਕ ਜਿਹੜਾ ਆ ਉਹਨਾਂ ਨੂੰ ਵੇਚਣਾ ਚਾਹੁੰਦੇ ਸੀ, ਅਤੇ ਕਈ ਜਾਣੇ ਇਹ ਖਦਸ਼ਾ ਪ੍ਰਗਟ ਕਰ ਰਹੇ ਆ ਵੀ ਰਾਈਟ ਨਾਓ ਵੀ ਜਿਹੜੇ ਆ ਰਾਸ਼ਟਰਪਤੀ ਟਰੰਪ ਆ ਉਹਨਾਂ ਦਾ ਇਹ ਕਿਤੇ ਨਾ ਕਿਤੇ ਉਹਨਾਂ ਦੇ ਖਿਆਲ ਦੇ ਵਿੱਚ ਹੈਗਾ ਆ ਵੀ ਇਸ ਨੂੰ ਵੇਚਿਆ ਜਿਹੜਾ ਉੱਧਰ ਜਾ ਸਕਦਾ ਹੈ, ਉਹਨਾਂ ਨੂੰ ਉਹ ਦਿੱਤਾ ਜਾ ਸਕਦਾ ਆ। ਸੋ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਹੋਰ ਜਦੋਂ ਕੋਈ ਮੁਲਕ ਨਿਊਕਲੀਅਰ ਸ਼ਕਤੀ ਬਣਨ ਦੀ ਕੋਸ਼ਿਸ਼ ਕਰਦਾ ਆ, ਚਾਹੇ ਉਹ ਨਿਊਕਲੀਅਰ ਪਲਾਂਟ ਆ ਅਤੇ ਚਾਹੇ ਉਹ ਨਿਊਕਲੀਅਰ ਮਿਜ਼ਾਈਲ ਵਾਲੇ ਪਾਸੇ ਨੂੰ ਜਦੋਂ ਕਰਦਾ ਆ, ਅਤੇ ਉਦੋਂ ਕਾਫੀ ਜਿਹੜੇ ਅਮਰੀਕਾ ਵਾਲੇ ਜਿਹੜੇ ਤੱਤੇ ਹੁੰਦੇ ਆ। ਅਤੇ ਪਰ ਕਿਉਂਕਿ ਸਾਊਦੀ ਅਰੇਬੀਆ ਵਾਲੇ ਇਹਨਾਂ ਨੂੰ ਚੰਗੇ ਡਾਲਰ ਜਿਹੜੇ ਆ ਉਹ ਦਿੰਦੇ ਨੇ, ਬਿਲੀਅਨਸ ਆਫ ਡਾਲਰ ਦੀ ਉਹਨਾਂ ਨੇ ਇਨਵੈਸਟਮੈਂਟ ਕਰਕੇ ਰੱਖੀ ਹੋਈ ਆ, ਬਿਲੀਅਨਸ ਆਫ ਡਾਲਰ ਜਿਹੜੇ ਹੋਰ ਚੀਜ਼ਾਂ ਖਰੀਦਣ ਦੀ ਉਹ ਗੱਲ ਕਰਦੇ ਆ। ਸੋ ਉਹਨਾਂ ਨੂੰ ਨਿਊਕਲੀਅਰ ਟੈਕਨੋਲੋਜੀ ਦੇਣ ਦੀ ਗੱਲ ਜਿਹੜੀ ਦੇ ਰਹੇ ਆ, ਅਤੇ ਇੱਕ ਵਾਰੀ ਜੇ ਸਾਊਦੀ ਅਰੇਬੀਆ ਨਿਊਕਲੀਅਰ ਟੈਕਨੋਲੋਜੀ ਦੇ ਉੱਤੇ ਉਹਨਾਂ ਦੇ ਹੱਥ ਆਉਂਦੇ ਆ ਤਾਂ ਫਿਰ ਉਹ ਵੀ ਇੱਕ ਨਿਊਕਲੀਅਰ ਸ਼ਕਤੀ ਬਣਨ ਵੱਲ ਨੂੰ ਕਦਮ ਜਿਹੜੇ ਉਹ ਚੁੱਕ ਸਕਦੇ ਆ। ਅਤੇ ਜੇ ਅਮਰੀਕਾ ਦੀ ਬੈਕਿੰਗ ਉਹਨਾਂ ਨੂੰ ਜੇ ਉਹ ਰਹਿੰਦੀ ਆ ਤਾਂ ਫਿਰ ਮਿਡਲ ਈਸਟ ਦੇ ਵਿੱਚ ਰੌਲਾ ਰੱਪਾ ਘਟਣ ਦੀ ਬਜਾਏ ਸਗੋਂ ਵਧਣਾ ਹੀ ਜਿਹੜਾ ਹੋਊਗਾ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਹੋਰ ਗੱਲਾਂ ਜਿਹੜੀਆਂ ਕਿਹੜੀਆਂ ਸਾਹਮਣੇ ਆਉਂਦੀਆਂ। ਹਾਊਸ ਓਵਰਸਾਈਟ ਕਮੇਟੀ ਨੇ ਇਸ ਮਾਮਲੇ ਦੇ ਵਿੱਚ ਕਹਿੰਦੇ ਇੱਕ ਫਾਰਮਲ ਇਨਵੈਸਟੀਗੇਸ਼ਨ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜਾ ਵੈਦਰ ਆ ਪੂਰੇ USA ਦੇ ਵਿੱਚ ਕਾਫੀ
ਜਿਹੜਾ ਖਰਾਬ ਚੱਲ ਰਿਹਾ ਹੈਗਾ ਆ। ਕੈਲੀਫੋਰਨੀਆ 'ਚ ਪਿਛਲੇ ਦਿਨਾਂ 'ਚ ਬਹੁਤ ਜ਼ਿਆਦਾ ਮੀਂਹ ਪਿਆ, ਸਨੋ ਵੀ ਕਾਫੀ ਪਈ ਆ। ਇਸੇ ਤਰ੍ਹਾਂ ਮੈਰੀਲੈਂਡ ਦੇ ਵਿੱਚ ਕੱਲ੍ਹ ਨੂੰ ਜਾਣੀ ਕਿ ਬੁੱਧਵਾਰ ਨੂੰ ਕਹਿੰਦੇ ਬਹੁਤ ਵੱਡਾ ਜਿਹੜਾ ਸਨੋ ਸਟੋਰਮ ਆ ਰਿਹਾ ਹੈਗਾ ਆ। ਸਵੇਰੇ 5 ਵਜੇ ਜਿਹੜਾ ਇਹ ਸਟਾਰਟ ਹੋਊਗਾ ਅਤੇ ਕਾਫੀ ਇੰਚ ਜਿਹੜੀ ਸਨੋ ਪੈਣ ਦੀ ਉੱਥੇ ਜਿਹੜੀ ਆ ਸੰਭਾਵਨਾ ਹੈਗੀ ਆ। ਸੋ ਉਸ ਏਰੀਏ ਦੇ ਵਿੱਚ ਜੇ ਕੋਈ ਵਿਜ਼ਿਟ ਕਰਨ ਜਾ ਰਿਹਾ, ਖਾਸ ਕਰਕੇ ਟਰੱਕਰਸ, ਅਤੇ ਉਹ ਬੜੇ ਧਿਆਨ ਦੇ ਨਾਲ ਜਾਣ। ਜੀ ਅਗਲੀ ਜਿਹੜੀ ਗੱਲ ਕਰਦੇ ਆ ਵੈਟੀਕਨ ਦੇ ਨਾਲ ਸੰਬੰਧਿਤ ਆ। ਵੈਟੀਕਨ ਕਹਿੰਦੇ ਆ ਇੱਕ ਵਾਰੀ ਫੇਰ ਜਿਹੜਾ ਉਹ ਫੇਲ ਹੁੰਦਾ ਨਜ਼ਰ ਆਇਆ, ਖਾਸ ਕਰਕੇ ਜਿਹੜੇ ਅਬਿਊਜ਼ ਦੇ ਮਾਮਲੇ ਦੇ ਵਿੱਚ। ਪਿਛਲੇ ਕੁਝ ਸਮੇਂ ਦੇ ਵਿੱਚ ਵੈਟੀਕਨ ਦੇ ਜਿਹੜੇ ਜਿੰਨੇ ਵੀ ਇਹ ਪਾਦਰੀ ਆ, ਜਿੰਨੇ ਵੀ ਕ੍ਰਿਸਚਨ ਸੰਸਥਾਵਾਂ ਆ, ਉਹ ਇਹਨਾਂ ਅਬਿਊਜ਼ ਦੀਆਂ ਜਿਹੜੀ ਐਲੀਗੇਸ਼ਨਸ ਆ ਉਸ ਦੇ ਵਿੱਚੋਂ ਲੰਘ ਰਹੀਆਂ ਨੇ। ਕਹਿੰਦੇ ਵੀ ਜਿਹੜੇ ਪੋਪ ਆ ਉਹਨਾਂ ਨੂੰ ਵੀ ਕੁਛ ਜਿਹੜੇ ਡੈਫ ਚਿਲਡਰਨ ਸੀਗੇ, ਜਿਹੜੇ ਬੋਲੇ ਸੀਗੇ, ਐਟਲੀਸਟ 2 ਵੱਖ-ਵੱਖ ਕੰਟੀਨੈਂਟਸ ਦੇ ਉੱਤੇ ਉਹਨਾਂ ਦੇ ਉੱਤੇ ਕਥਿਤ ਅਬਿਊਜ਼ ਜਿਹੜਾ ਹੁੰਦਾ ਰਿਹਾ ਆ, ਉਸ ਨੂੰ ਪੋਪ ਨੇ ਇਗਨੋਰ ਜਿਹੜਾ ਆ ਉਹ ਕੀਤਾ ਆ। ਸੋ ਅਰਜਨਟੀਨਾ ਦੇ ਵਿੱਚ ਇਹ ਜਿਹੜੀ ਰਿਪੋਰਟ ਸਾਹਮਣੇ ਆਈ ਆ ਵੀ ਉੱਥੇ ਇੱਕ ਇੰਸਟੀਚਿਊਟ ਫਾਰ ਡੈਫ ਹੈਗਾ ਆ, ਜਿਹੜਾ ਕਿ ਕੈਥੋਲਿਕ ਚਰਚ ਦੇ ਦੁਆਰਾ ਸ਼ਾਇਦ ਚਲਾਇਆ ਜਾਂਦਾ ਹੈ, ਅਤੇ ਉੱਥੋਂ ਦੇ ਹੀ ਜਿਹੜੇ ਕੰਮ ਕਰਨ ਵਾਲੇ ਆ, ਜਿਹੜੇ ਉਹ ਕੈਥੋਲਿਕ ਚਰਚ ਨੂੰ ਚਲਾਉਣ ਵਾਲੇ ਆ, ਉਹਨਾਂ ਨੇ ਉਹਨਾਂ ਬੱਚਿਆਂ ਦੇ ਨਾਲ ਸ਼ੋਸ਼ਣ ਜਿਹੜਾ ਉਹ ਕੀਤਾ ਹੈ। ਉਹ ਪੈਡੋਫਾਈਲਸ ਜਿਹੜੇ ਕਈ ਨਿਕਲੇ ਨੇ, ਅਤੇ ਕਹਿੰਦੇ ਇਸ ਦੇ ਬਾਰੇ ਜਿਹੜੇ ਪੋਪ ਆ ਉਹਨਾਂ ਨੂੰ ਦੱਸਿਆ ਗਿਆ, ਪਰ ਉਹਨਾਂ ਨੇ ਪੋਪ ਫਰਾਂਸਿਸ ਨੇ ਕਿਤੇ ਇਹ ਗੱਲਾਂ ਜਿਹੜੀਆਂ ਅਣਗੌਲੀਆਂ ਕੀਤੀਆਂ ਆ। ਇਹ ਬੋਸਟਨ ਤੋਂ ਬਾਅਦ ਦੇ ਵਿੱਚ ਹੋਰ ਕਈ ਮੁਲਕਾਂ ਤੋਂ ਬਾਅਦ ਦੇ ਵਿੱਚ ਇਹ ਜਿਹੜੀਆਂ ਐਵਰੀਡੇ ਨਵੀਂ ਤੋਂ ਨਵੀਂ ਜਿਹੜੀ ਇੱਕ ਰਿਪੋਰਟ, ਨਵੀਂ ਤੋਂ ਨਵੀਂ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਆ, ਜਿਸ ਦੇ ਵਿੱਚ ਜਿਹੜੇ ਕੈਥੋਲਿਕ ਚਰਚ ਦੇ ਦੁਆਰਾ ਲਗਾਤਾਰ ਬੱਚਿਆਂ ਦਾ ਜਿਹੜਾ ਸ਼ੋਸ਼ਣ ਆ ਉਸ ਦੀਆਂ ਚਰਚਾਵਾਂ ਜਿਹੜੀਆਂ ਉਹ ਤੇਜ਼ ਨੇ। ਇਸ ਦੇ ਕਰਕੇ ਕਿਤੇ ਨਾ ਕਿਤੇ ਇਹਨਾਂ ਦੇ ਪੂਰੇ ਧਰਮ ਨੂੰ ਜਿਹੜਾ ਜ਼ਰੂਰ ਜਿਹੜੀ ਆ ਉਹ ਸੇਕ ਜਿਹੜਾ ਇਸ ਦੇ ਵਿੱਚ ਲੱਗਾ ਆ। ਲੋਕਾਂ ਦਾ ਵਿਸ਼ਵਾਸ ਇਹਨਾਂ ਦੇ ਪ੍ਰਤੀ ਜਿਹੜਾ ਆ ਉਹ ਕਿਤੇ ਨਾ ਕਿਤੇ ਘੱਟ ਰਿਹਾ ਆ। ਅਫਸੋਸ ਵਾਲੀ ਗੱਲ ਇਹ ਹੁੰਦੀ ਆ ਹਰਜੋਤ ਸਿੰਘ ਜੀ, ਜਦੋਂ ਕੋਈ ਇੱਦਾਂ ਦਾ ਕਰਦਾ ਆ ਉਸ ਨੂੰ ਚੱਕ ਕੇ ਕਿਸੇ ਹੋਰ ਜਗ੍ਹਾ ਦੇ ਉੱਤੇ ਘੱਲ ਦਿੰਦੇ ਆ, ਰਾਦਰ ਦੈਨ ਉਸ ਦੇ ਉੱਤੇ ਕੋਈ ਕ੍ਰਿਮੀਨਲ ਇਨਵੈਸਟੀਗੇਸ਼ਨ ਜਾਂ ਹੋਰ ਚੀਜ਼ਾਂ ਹੋਣ। ਸੋ ਇਹ ਕਹਿੰਦੇ ਵੀ ਇਸ ਜਿਹੜਾ ਕਥਿਤ ਜਿਹੜਾ ਸ਼ੋਸ਼ਣ ਦਾ ਮਾਮਲਾ ਹੈ ਉਹਦਾ ਸਕੋਪ ਵੀ ਬਹੁਤ ਵੱਡਾ ਆ। ਹੁਣ ਤੱਕ ਜਿਹੜੇ 13 ਸਸਪੈਕਟ, ਇਨਫੈਕਟ ਕਹਿੰਦੇ ਕਿ 14ਵੇਂ ਬੰਦੇ ਨੇ ਤਾਂ ਗਿਲਟੀ ਵੀ ਪਲੈਡ ਕਰ ਲਿਆ ਵੀ ਮੈਂ ਇਸ ਦੇ ਵਿੱਚ ਦੋਸ਼ੀ ਹਾਂ, ਅਤੇ ਉਸ ਨੂੰ 10 ਸਾਲ ਦੀ ਜਿਹੜੀ ਸਜ਼ਾ ਵੀ ਜਿਹੜੀ ਉਹ ਸੁਣਾਈ ਗਈ ਆ। ਵੀ ਇਹਨਾਂ ਨੇ ਜਿਹੜੇ ਸ਼ੋਸ਼ਣ ਕਰਦੇ ਰਹੇ ਨੇ ਅਤੇ ਬਚਦੇ ਰਹੇ ਨੇ ਧਰਮ ਦੀ ਆੜ ਦੇ ਵਿੱਚ, ਇਹਨਾਂ ਦਾ ਪਰਦਾਫਾਸ਼ ਹੋਣਾ ਜ਼ਰੂਰੀ ਆ, ਅਤੇ ਇਹਨਾਂ ਉੱਤੇ ਕ੍ਰਿਮੀਨਲ ਜਿਹੜੇ ਚਾਰਜਿਸ ਲਾ ਕੇ ਇਹਨਾਂ ਨੂੰ ਬਣਦੀਆਂ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਆ। ਸੋ ਧਰਮ ਦੀ ਆੜ ਦੇ ਵਿੱਚ ਜਿਹੜਾ ਵੀ ਕੋਈ ਕਰ ਰਿਹਾ, ਇਹ ਤਾਂ ਹੁਣ ਚਰਚ ਦੀਆਂ ਚਰਚਾਵਾਂ ਜਿਹੜੀਆਂ ਇਸ ਟਾਈਮ ਤੇਜ਼ ਨੇ, ਇਹ ਕਿਤੇ ਵੀ ਅਤੇ ਕਿਸੇ ਦੇ ਨਾਲ ਵੀ ਜਿਹੜਾ ਉਹ ਹੋ ਸਕਦਾ। ਜਦੋਂ ਕੋਈ ਕਿਸੇ ਨੂੰ ਵੀ ਇੱਦਾਂ ਦਾ ਲੱਗਦਾ ਵੀ ਕੋਈ ਸ਼ੋਸ਼ਣ ਕਰਨ ਦੀ ਟਰਾਈ ਕਰਦਾ ਆ, ਤਾਂ ਉਸ ਦੀ ਤੁਰੰਤ ਰਿਪੋਰਟ ਜਿਹੜੀ ਉਹ ਕਰਨੀ ਚਾਹੀਦੀ ਆ। ਦੇਰ ਹੀ ਸਹੀ, ਪਰ ਕਿਤੇ ਨਾ ਕਿਤੇ ਫਿਰ ਲੋਕਾਂ ਦੀ ਜਦੋਂ ਇਹ ਰਿਪੋਰਟਾਂ ਜ਼ਿਆਦੀਆਂ ਜਾਣਗੀਆਂ ਤਾਂ ਸਭ ਨੂੰ ਸੁਣਨਾ ਹੀ ਪਵੇਗਾ। ਜੀ ਅਗਲੀ ਖਬਰ ਜਿਹੜੀ ਆ ਉਹ ਵੈਸਟ ਵਰਜੀਨੀਆ ਤੋਂ ਆ ਰਹੀ ਹੈ। ਕਹਿੰਦੇ ਵੈਸਟ ਵਰਜੀਨੀਆ ਦੇ ਜਿਹੜੇ ਟੀਚਰਸ ਹੈਗੇ ਆ ਉਹ ਇੱਕ ਵਾਰੀ ਫੇਰ ਇਸੇ ਸਾਲ ਦੇ ਵਿੱਚ ਦੂਸਰੀ ਵਾਰੀ ਜਿਹੜਾ ਆ, ਐਕਚੁਅਲੀ ਪਿਛਲੇ ਸਾਲ ਵੀ ਗਏ ਸੀ ਉਹ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਸਟ੍ਰਾਈਕ 'ਤੇ, ਹੁਣ ਫੇਰ ਜਿਹੜਾ ਵਿਦਿਨ 1 ਈਅਰ ਸਟ੍ਰਾਈਕ 'ਤੇ ਜਾ ਰਹੇ ਆ। ਸਰੋਤੇ ਨੂੰ ਯਾਦ ਹੋਊਗਾ ਵੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਮੂਵਮੈਂਟ ਆ ਟੀਚਰਸ ਵੱਲੋਂ, ਇੱਕ ਰੈੱਡ ਫॉर ਐਡ ਸ਼ੁਰੂ ਹੋਈ ਸੀ, ਅਤੇ ਵੈਸਟ ਵਰਜੀਨੀਆ ਦੀ ਜਿਹੜੀ ਆ ਉੱਥੇ ਪੂਰੀ ਦੀ ਪੂਰੀ ਸਟੇਟ ਜਿਹੜੀ ਆ ਇੱਕ ਤਰ੍ਹਾਂ ਨਾਲ ਸ਼ਟ ਡਾਊਨ ਕਰ ਦਿੱਤੀ ਗਈ ਸੀ। ਜਿਹੜੇ ਉੱਥੇ ਦੇ ਟੀਚਰਸ ਹੈਗੇ ਆ ਉਸੇ ਨੂੰ ਫੋਲੋ ਕਰਦੇ ਹੋਏ 2018 ਦੇ ਵਿੱਚ ਹੋਰ ਸਟੇਟਾਂ ਜਿਵੇਂ ਕਿ ਕੰਟੱਕੀ, ਓਕਲਾਹੋਮਾ, ਐਰੀਜ਼ੋਨਾ, ਵਾਸ਼ਿੰਗਟਨ ਅਤੇ ਰੀਸੈਂਟਲੀ ਲਾਸ ਐਂਜਲਸ, ਡੈਨਵਰ ਦੇ ਵਿੱਚ ਅਤੇ ਓਕਲੈਂਡ ਦੇ ਵਿੱਚ ਵੀ ਕਹਿੰਦੇ ਆਉਣ ਵਾਲੇ ਦਿਨਾਂ 'ਚ ਟੀਚਰਸ ਫੇਸ ਸਟ੍ਰਾਈਕ ਕਰਨ ਜਾ ਰਹੇ ਹੈਗੇ ਆ। ਸੋ 55 ਕਾਉਂਟੀਜ਼ ਹੈਗੀਆਂ ਵੈਸਟ ਵਰਜੀਨੀਆ ਦੇ ਵਿੱਚ, ਅਤੇ ਅੱਜ ਉਹਨਾਂ ਨੇ ਸਾਰੇ ਸਕੂਲਾਂ ਦੇ ਵਿੱਚ ਜਿਹੜੀਆਂ ਕਲਾਸਿਸ ਕਾਲ ਆਫ ਕਰ ਦਿੱਤੀਆਂ ਹੈਗੀਆਂ। ਸੋ ਪੂਰੇ ਅਮਰੀਕਾ ਦੇ ਵਿੱਚ ਜੇ ਦੇਖਿਆ ਜਾਵੇ ਜਿਹੜੇ ਟੀਚਰਸ ਆ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਜਿਹੜੇ ਸਟ੍ਰਾਈਕ 'ਤੇ ਗਏ ਹੋਏ ਆ। ਬਿਲਕੁਲ ਜੀ, ਆਪਣੀ ਜਿਹੜੀ ਤਨਖਾਹ ਦੇ ਵਾਧੇ ਦੇ ਲਈ, ਅਤੇ ਕਿਉਂਕਿ ਲਿਵਿੰਗ ਵੇਜ ਹੋਣੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਬੜੀ ਮਹਿੰਗੀ ਆ। ਬਹੁਤ ਸਾਰੇ ਲੋਕ ਕਹਿੰਦੇ ਆ ਵੀ ਇਹਨਾਂ ਦੀਆਂ ਕਾਹਤੇ ਤਨਖਾਹਾਂ ਵਧਾਉਣੀਆਂ, ਭਾਈ ਇਹਨਾਂ ਨੇ ਜਿਹੜਾ ਫਿਊਚਰ ਆ ਉਹ ਵਧਾਉਣਾ ਆ।
ਉਹਨਾਂ ਨੇ ਜਿਹੜਾ ਇਹ ਬਣਾਉਣਾ ਆ। ਅਤੇ ਜੇ ਉਹ ਆਪਣੇ ਗੁਜ਼ਾਰੇ ਜੋਗੇ ਪੈਸੇ ਨਹੀਂ ਇਕੱਠੇ ਕਰਨਗੇ ਤਾਂ ਪੜ੍ਹਾਊਗਾ ਕੀ, ਅਤੇ ਫਿਰ ਜਿਹੜਾ ਉਹ ਸਿਖਾਉਣਗੇ ਜਿਹੜਾ ਉਹ ਕੀ। ਸੋ ਮੋਟੀਵੇਸ਼ਨ ਜਿਹੜੀ ਕਿਤੇ ਨਾ ਕਿਤੇ ਜਿਹੜੀ ਉਹ ਘੱਟ ਰਹਿੰਦੀ ਆ। ਅਤੇ ਆਪਾਂ ਦੇਖਿਆ ਹੀ ਆ ਵੀ ਜਿਹੜੇ ਬਾਕੀ ਹੋਰ ਥਾਵਾਂ ਦੇ ਉੱਤੇ ਹੈਗੇ ਆ, ਚਾਹੇ ਸੈਨੇਟਰ ਲੈ ਲਓ, ਚਾਹੇ ਹਾਊਸ ਦੇ ਮੈਂਬਰਸ ਲੈ ਲਓ, ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਤਨਖਾਹਾਂ ਨੇ ਅਤੇ ਕਿਸ ਤਰੀਕੇ ਦੇ ਨਾਲ ਇਹਨਾਂ ਦੀਆਂ ਤਨਖਾਹਾਂ ਅਤੇ ਕੀ ਇਹਨਾਂ ਨੂੰ ਜਿਹੜਾ ਉਹ ਮਿਲਦਾ ਆ। ਸੋ ਇਹਨਾਂ ਨੂੰ ਚੰਗੀ ਜਿਹੜੀ ਲੜਾਈ ਹੈ ਇਸ ਟਾਈਮ ਲੜਨੀ ਪੈ ਰਹੀ ਆ। ਚਾਹੁੰਦਾ ਤਾਂ ਕੋਈ ਨਹੀਂ ਹੁੰਦਾ ਟੀਚਰ ਵੀ ਉਹਨਾਂ ਦੇ ਬੱਚਿਆਂ ਦਾ ਜਿਹੜਾ ਨੁਕਸਾਨ ਹੋਵੇ, ਪਰ ਕਿਤੇ ਨਾ ਕਿਤੇ ਹੁਣ ਇਹਨਾਂ ਨੂੰ ਇਹ ਜਿਹੜੇ ਕਦਮ ਆ ਉਹ ਚੱਕਣੇ ਪੈ ਰਹੇ ਆ। ਜਿੱਦਾਂ ਤੁਸੀਂ ਵੀ ਦੱਸਿਆ ਵੀ LA ਦੇ ਵਿੱਚ ਵੀ ਰੀਸੈਂਟਲੀ ਜਿਹੜੀ ਸਟਰਾਈਕ ਹੋ ਕੇ ਹਟੀ ਸੀ, ਤਾਂ ਉੱਥੇ ਉਹਨਾਂ ਨੂੰ ਕੁਛ ਨਾ ਕੁਛ ਉਸ ਦੇ ਵਿੱਚੋਂ ਮਿਲਿਆ ਆ। ਸੋ ਇੱਕ ਨਵਾਂ ਹੁਣ ਇਹ ਇੱਕ ਤਰੀਕਾ ਜਿਹੜਾ ਇਸ ਟਾਈਮ ਸਾਰੇ ਇੱਕ ਪਾਸੇ ਜਿਹੜਾ ਉਹ ਚੱਲ ਰਿਹਾ ਆ, ਜਿਹੜੀਆਂ ਯੂਨੀਅਨਸ ਅਤੇ ਡਿਸਟ੍ਰਿਕਟ ਦੇ ਦਰਮਿਆਨ ਜਿਹੜੇ ਇਸ ਤਰੀਕੇ ਦੇ ਨਾਲ ਨੈਗੋਸੀਏਸ਼ਨਾਂ ਜਿਹੜੀਆਂ ਉਹ ਹੋ ਰਹੀਆਂ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ US ਅਤੇ ਚਾਈਨਾ ਦੀ ਜਿਹੜੀ ਕਮਰਸ ਦੀ ਟ੍ਰੇਡ ਦੀ ਗੱਲਬਾਤ ਹੋ ਰਹੀ ਆ, ਉਹਦੇ ਸੰਬੰਧ ਦੇ ਵਿੱਚ ਇਸ ਹਫ਼ਤੇ ਵੀਰਵਾਰ ਨੂੰ ਚਾਈਨਾ ਦੇ ਜਿਹੜੇ ਵਾਈਸ ਪ੍ਰੀਮੀਅਰ ਹੈਗੇ ਆ ਲਿਊ, ਉਹ ਜਿਹੜੇ ਆ ਉਹ ਵਿਜ਼ਿਟ ਕਰਨ ਆ ਰਹੇ ਆ ਵਾਸ਼ਿੰਗਟਨ ਦੇ ਵਿੱਚ। ਅਤੇ US ਚੈਂਬਰ ਆਫ ਕਮਰਸ ਵੱਲੋਂ ਇਹ ਕਿਹਾ ਗਿਆ ਆ ਭਈ ਜੇ ਤੁਸੀਂ ਚਾਈਨਾ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਡੀਲ ਬਣਾਉਣੇ ਹੈਗੇ ਆ, ਅਤੇ ਉਸ ਡੀਲ ਦੇ ਵਿੱਚ ਜਿਹੜੇ ਐਨਫੋਰਸਮੈਂਟ ਮੈਜਰਸ ਆ ਉਹ ਜ਼ਰੂਰ ਹੋਣੇ ਚਾਹੀਦੇ ਆ। ਵੀ ਐਨਫੋਰਸਮੈਂਟ ਉਹ ਕਿਸ ਤਰ੍ਹਾਂ ਹੋ ਰਹੀ ਆ। US ਹਮੇਸ਼ਾ ਹੀ ਜਿਹੜਾ ਆ ਚਾਈਨਾ ਨੂੰ ਕਹਿੰਦਾ ਰਿਹਾ ਵੀ ਉਹ ਸਾਡੇ ਜਿਹੜੇ ਆ ਇੰਟਲੈਕਚੁਅਲ ਪ੍ਰੋਪਰਟੀ ਉਹ ਚੋਰੀ ਕਰਦੇ ਆ। ਉਹ ਆਪਾਂ ਦੇਖਿਆ ਵੀ ਆ ਬਹੁਤ ਵਾਰੀ ਜਿਹੜੀ ਵੀ ਕੋਈ ਚੀਜ਼ ਬਣਦੀ ਆ, ਕੋਈ ਸੋਫਟਵੇਅਰ ਕੁਛ ਵੀ, ਉਹ ਚਾਈਨਾ ਵਾਲੇ ਝੱਟ ਕਾਪੀ ਕਰਕੇ ਆਪਣਾ ਜਿਹੜਾ ਕੰਮ ਚਲਾਈ ਜਾਂਦੇ ਆ। ਪਰ ਹੁਣ ਚਾਈਨਾ ਜਿਹੜੀ ਆ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਨਾਲ ਬਹੁਤ ਬੁਰਾ ਹਾਲ ਹੋਇਆ, ਖਾਸ ਕਰਕੇ ਮੈਨੂਫੈਕਚਰਿੰਗ ਵਿੱਚ। ਅਤੇ ਉਹ ਕਹਿ ਰਹੇ ਆ ਵੀ ਜਿਹੜਾ US ਆ ਉਹ ਸਾਨੂੰ ਇੱਕ ਤਰ੍ਹਾਂ ਥੱਲੇ ਲਾਉਣ ਦੇ ਉੱਤੇ ਲੱਗਿਆ ਹੋਇਆ ਆ। ਸੋ ਕਾਫੀ ਜਿਹੜੇ ਦੋਨਾਂ ਜਿਹੜੀਆਂ ਗਵਰਨਮੈਂਟਸ ਹੈਗੀਆਂ, ਦੋਨੇ ਹੀ ਕੰਟਰੀਜ਼ ਆ, ਉਹਨਾਂ ਵੱਲੋਂ ਜ਼ੋਰ ਲੱਗਾ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਆ ਟ੍ਰੇਡ ਦੇ ਉੱਤੇ ਡੀਲ ਫਾਈਨਲ ਹੋ ਜਾਵੇ। ਜੀ ਜੀ, ਇਹ ਜ਼ਰੂਰੀ ਆ। ਅਤੇ ਅੱਜ ਕਹਿੰਦੇ ਉਹਨਾਂ ਦੇ ਜਿਹੜੇ ਇੱਕ ਪ੍ਰੀਮੀਅਰ ਆ ਉੱਧਰੋਂ ਆ ਰਹੇ ਨੇ, ਅਤੇ ਬੜੀ ਅਹਿਮ ਮੀਟਿੰਗ ਜਿਹੜੀ ਇੱਥੇ ਅਮਰੀਕਾ ਦੇ ਵਿੱਚ ਜਿਹੜੇ ਚਾਈਨਾ ਦੇ ਉਸ ਵਫਦ ਦੇ ਨਾਲ ਜਿਹੜੀ ਹੋਵੇਗੀ। ਅਤੇ ਜਿੱਦਾਂ ਹਰਜੋਤ ਜੀ ਨੇ ਇਸ਼ਾਰਾ ਕੀਤਾ ਆ ਵੀ ਚਾਈਨਾ ਨੂੰ ਵੀ ਉਸ ਦਾ ਸੇਕ ਇਸ ਟੈਰਿਫ ਵਾਰ ਦਾ, ਟ੍ਰੇਡ ਵਾਰ ਦਾ ਜਿਹੜਾ ਜ਼ਰੂਰ ਲੱਗਾ ਆ, ਅਤੇ ਉਹ ਵੀ ਆਪਣੀ ਗੱਲ ਮਨਾਉਣਾ ਚਾਹੁੰਦੇ ਆ, ਅਮਰੀਕਾ ਵਾਲੇ ਵੀ ਮਨਾਉਣਾ ਚਾਹੁੰਦੇ ਆ। ਗੱਲ ਇਹ ਆ ਵੀ ਕਿਹੜੇ ਵਿਚਕਾਰ ਪੈਮਾਨੇ ਦੇ ਉੱਤੇ ਜਾ ਕੇ, ਦਰਮਿਆਨੇ ਜੇ ਥਾਂ ਦੇ ਉੱਤੇ ਆ ਕੇ ਜਿਹੜਾ ਇਹ ਗੱਲ ਜਿਹੜੀ ਉਹ ਸਿਰੇ ਚੜ੍ਹੂਗੀ। ਅਤੇ ਜੇ ਟ੍ਰੇਡ ਵਾਰ ਐਸਕਲੇਟ ਹੁੰਦੀ ਆ ਤਾਂ ਦੋਨੋਂ ਹੀ ਮੁਲਕਾਂ ਨੂੰ ਕਿਤੇ ਨਾ ਕਿਤੇ ਜਿਹੜਾ ਇਸ ਦੇ ਵਿੱਚ ਨੁਕਸਾਨ ਹੋਊਗਾ। ਅਤੇ ਜੇ ਟ੍ਰੇਡ ਵਾਰ ਨਹੀਂ ਹੁੰਦੀ ਅਤੇ ਆਫ ਹੋ ਜਾਂਦੀ ਆ ਤਾਂ ਉਸ ਦਾ ਜਿਹੜਾ ਫਾਇਦਾ ਆ ਹੋਰ ਕਈ ਥਾਵਾਂ ਦੇ ਉੱਤੇ ਦੇਖਣ ਨੂੰ ਵੀ ਜਿਹੜਾ ਉਹ ਮਿਲ ਸਕਦਾ ਹੈਗਾ ਜੀ। ਅਤੇ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ। ਬ੍ਰੇਕ ਤੋਂ ਬਾਅਦ ਦੇ ਵਿੱਚ ਦੱਸਾਂਗੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਮਿੱਤਰ ਰੋਜਰ ਸਟੋਨ ਨੇ ਆਪਣੇ ਫੈਡਰਲ ਜੱਜ ਨੂੰ ਲੈ ਕੇ ਕਿੱਦਾਂ ਦੀ ਜਿਹੜੀ ਚੀਜ਼ ਆ ਉਹ ਆਖੀ ਆ, ਅਤੇ ਹੋਰ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਕੀ ਚੱਲ ਰਿਹਾ ਆ। ਸੋ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਦੱਸੋ ਜੀਜਾ ਜੀ, ਕੀ ਕਰੀਏ ਤੁਹਾਡੀ ਸੇਵਾ, ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹ ਹਰ ਰੋਜ਼ ਫਰੈਸ਼ ਐਗਲੈਸ ਡੋ ਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕਰਦੇ ਨੇ। ਤੇ ਪੀਜ਼ੇ ਹੈ ਕਿਹੜੇ ਇਹਨਾਂ ਦੇ ਕੋਲ? ਚਿਕਨ ਟਿੱਕਾ, ਤੰਦੂਰੀ ਚਿਕਨ, ਬਟਰ ਚਿਕਨ, ਕਰੀ ਚਿਕਨ ਤੇ ਇੰਡੀਅਨ ਗਾਰਲਿਕ ਚਿਕਨ ਚੋਂ ਕੁਝ ਵੀ ਆਰਡਰ ਕਰ ਦਿੰਨੇ ਆ। ਤੇ ਮੇਰੀ ਵੈਜੀਟੇਰੀਅਨ ਭੈਣ ਵਾਸਤੇ ਟਿੱਕਾ ਪਨੀਰ, ਤੰਦੂਰੀ ਪਨੀਰ, ਕਰੀ ਪਨੀਰ ਜਾਂ ਪਾਲਕ ਪਨੀਰ ਚੋਂ ਕੁਝ ਵੀ ਆਰਡਰ ਕਰ ਦਾਂਗੇ। ਤੇ ਬੱਚਿਆਂ ਲਈ ਮੈਂ ਆਰਡਰ ਕਰਦੀ ਆ ਬਟਰ ਚਿਕਨ ਪਾਸਤਾ ਜਾਂ ਸ਼ਾਹੀ ਪਨੀਰ ਪਾਸਤਾ। ਹੁਣ ਕੁਝ ਆਰਡਰ ਵੀ ਕਰੋਗੇ ਕਿ ਮੂੰਹ 'ਚ ਪਾਣੀ ਲਿਆਈ ਜਾਓਗੇ? ਜੀ ਹਾਂ, ਆਪਣੀ ਨਜ਼ਦੀਕੀ ਲੋਕੇਸ਼ਨ ਤੇ ਆਰਡਰ ਕਰਨ ਲਈ ਵਿਜ਼ਿਟ ਕਰੋ chicagopizza@twist.com ਤੇ ਕੂਪਨ ਕੋਡ 1313 ਐਂਟਰ ਕਰਨ ਤੇ ਪਾਓ 15% ਆਫ ਔਨ ਆਲ ਸਪੈਸ਼ਲਟੀ ਪੀਜ਼ਾ ਫॉर ਟੇਕ ਆਊਟ ਓਨਲੀ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ।
ਬੱਗਾ ਜਿਊਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜਿਊਲਰਸ ਸੈਕਰਾਮੈਂਟੋ। ਤੁਹਾਡੇ ਖੁਸ਼ੀ ਦੇ ਮੌਕੇ ਨੂੰ ਹੋਰ ਵੀ ਚਾਰ ਚੰਨ ਲਾਉਣ ਵਾਸਤੇ ਗੱਲ ਕਰ ਸਕਦੇ ਹੋ ਨਿਊ ਇਮੇਜ ਸਿਨੇਮਾ, ਜਿਨ੍ਹਾਂ ਤੋਂ ਤੁਸੀਂ ਕਰਵਾ ਸਕਦੇ ਹੋ ਆਪਣੇ ਹਰ ਇੱਕ ਫੰਕਸ਼ਨ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਬੌਬੀ ਜੀ ਨਾਲ 2094042512 209 404 2512 ਜਾਂ ਫਿਰ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ www.newimagecinema.com ਤੇ। Air Pro Heating and Air Conditioning Sacramento। ਇਹ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਹੀਟਿੰਗ ਏਅਰ ਕੰਡੀਸ਼ਨਿੰਗ ਦੇ ਹਰ ਤਰ੍ਹਾਂ ਦੀ ਰਿਪੇਅਰ ਟਿਊਨ ਅਪ ਰਿਪਲੇਸਮੈਂਟ ਕਰਦੇ ਹਨ। ਗੈਸ ਸਟੇਸ਼ਨ, ਲਿਕਰ ਸਟੋਰ, ਰੈਸਟੋਰੈਂਟ ਹਰ ਤਰ੍ਹਾਂ ਦੇ ਕਮਰਸ਼ੀਅਲ ਸਿਸਟਮ ਦੇ ਵਿੱਚ ਮਾਹਰ ਨੇ। ਸੈਕਰਾਮੈਂਟੋ ਦੇ ਇਰਦ ਗਿਰਦ ਸਾਰੇ ਇਲਾਕਿਆਂ ਦੇ ਵਿੱਚ ਸਰਵਿਸ ਪ੍ਰੋਵਾਈਡ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਸਵਿਰਕ 916 476 7878 916 476 7878। Air Pro Heating and Air Conditioning Sacramento। California license number 1032208। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या Parampreet Singh Daddi 661-510-3143। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 5115 530 751 5115 ਨਾਰਥ ਵੈਸਟ ਟਰੱਕ ਡਰਾइविंग स्कूल। जी हाजरी नाज़मीन पेश करने जा रहे हैं आप सबकी नजर, आप सब दा हरम प्यारा यार दा यार स्टार ऑन द स्टार, थोड़ियां ताड़ियां दी गूंज एक बार फिर पंजाबी रेडियो यूएसए। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਰਾਸ਼ਟਰਪਤੀ ਟਰੰਪ ਦੇ ਖਾਸ ਮਿੱਤਰ ਰੋਜਰ ਸਟੋਨ, ਜਿਨ੍ਹਾਂ ਨੂੰ ਪਿਛਲੇ ਦਿਨੀ ਜਿਹੜਾ ਆ ਉਹ ਗ੍ਰਿਫਤਾਰ ਵੀ ਜਿਹੜਾ ਕੀਤਾ ਗਿਆ ਸੀ, ਉਸਨੇ ਕੱਲ੍ਹ ਆਪਣੇ ਇੰਸਟਾਗ੍ਰਾਮ ਦੇ ਉੱਤੇ
ਜਿਹੜੇ ਕੇਸ ਦੀ ਸੁਣਵਾਈ ਚੱਲ ਰਹੀ ਆ ਤੇ ਜਿਸ ਨੂੰ ਪ੍ਰੋਸਾਈਡ ਕਰ ਰਹੀ ਜਿਹੜੀ ਫੈਡਰਲ ਜੱਜ ਆ ਉਸ ਦੀ ਤਸਵੀਰ ਜਿਹੜੀ ਕ੍ਰਾਸ ਹੇਅਰਸ ਦੇ ਨਾਲ ਜਿਹੜੀ ਲਾ ਕੇ ਜਿਹੜੀ ਆ ਉਹ ਪਾਈ ਤੇ ਉਸ ਨੂੰ ਥ੍ਰੈਟਨ ਕੀਤਾ ਵੀ ਜੇ ਤੁਸੀਂ ਮੇਰੇ ਖਿਲਾਫ ਕਿਸੇ ਤਰੀਕੇ ਦੀ ਹੋਰ ਚੇਂਜ ਜਿਹੜੀ ਲਿਆਂਦੀ ਤਾਂ ਫਿਰ ਇੱਕ ਹਿਸਾਬ ਦੇ ਨਾਲ ਖੈਰ ਨਹੀਂ। ਸੋ ਬੇਸਿਕਲੀ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਜਿਹੜੀ ਫੈਡਰਲ ਜੱਜ ਆ ਉਸ ਨੂੰ ਧਮਕਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਤੇ ਅੱਜ ਕਹਿੰਦੇ ਆ ਵੀ ਹੁਣ ਉਹੀ ਫੈਡਰਲ ਜੱਜ ਰੋਜਰ ਸਟੋਨ ਤੋਂ ਜਿਹੜੀ ਉਹ ਮੰਗ ਕਰ ਰਹੀ ਐਕਸਪਲੇਨੇਸ਼ਨ ਵੀ ਤੇਰੀਆਂ ਹੁਣ ਰਿਲੀਜ਼ ਤੇ ਫਰੀਡਮ ਆਫ ਟੂ ਟਾਕ ਦੀਆਂ ਜਿਹੜੀਆਂ ਇਹ ਕੰਡੀਸ਼ਨਸ ਆ ਉਸ ਦੇ ਵਿੱਚ ਕਿਉਂ ਤਬਦੀਲੀ ਜਿਹੜੀ ਆ ਉਹ ਨਾ ਕੀਤੀ ਜਾਵੇ। ਇਸੇ ਚੀਜ਼ ਨੂੰ ਦੇਖਦੇ ਹੋਏ ਜਿਹੜਾ ਰੋਜਰ ਸਟੋਨ ਦਾ ਵਕੀਲ ਆ ਉਸਨੇ ਅਪੋਲੋਜੀ ਦਾ ਇੱਕ ਹੁਣ ਮਤਾ ਜਿਹੜਾ ਆ ਉਹ ਉਸ ਜੱਜ ਦੇ ਮੂਹਰੇ ਲਿਆਂਦਾ ਆ। ਸੋ ਐਡੇ ਹੱਥ ਜਿਹੜੇ ਇਹਨਾਂ ਦੇ ਇਸ ਟਾਈਮ ਖੁੱਲ੍ਹੇ ਹੋਏ ਨੇ। ਇੱਕ ਤਾਂ ਚੋਰੀ ਉੱਤੋਂ ਸੀਨਾ ਚੋਰੀ ਵਾਲੀ ਜਿਹੜੀ ਗੱਲ ਆ ਵੀ ਡਾਇਰੈਕਟਲੀ ਤੁਸੀਂ ਜੱਜ ਨੂੰ ਥ੍ਰੈਟਨ ਜਿਹੜਾ ਕਰ ਰਹੇ ਹੋ ਇੰਸਟਾਗ੍ਰਾਮ ਦੇ ਉੱਤੇ ਜਿਹੜੀ ਉਹ ਪੋਸਟ ਆ ਉਹ ਪਾ ਕੇ ਜੱਜ ਐਮੀ ਬਰਮਨ ਜਿਹੜੀ ਜੈਕਸਨ ਆ ਉਹਨਾਂ ਦੇ ਖਿਲਾਫ ਜਿਹੜੀ ਇਸਨੇ ਤਸਵੀਰ ਪਾਈ ਸੀ ਤੇ ਹੁਣ ਕਹਿੰਦੇ ਉਸਨੇ ਜਿਹੜੇ ਇਸ ਨੂੰ ਹਟਾ ਤਾਂ ਦਿੱਤਾ ਆ, ਤਸਵੀਰ ਨੂੰ ਹਟਾ ਤਾਂ ਦਿੱਤਾ ਆ ਤੇ ਉਸਨੇ ਅਪੋਲੋਜਾਈਜ਼ ਵੀ ਕੀਤਾ ਆ ਤੇ ਪਰ ਲੱਗਦਾ ਆ ਵੀ ਇਸ ਨੂੰ ਹੁਣ ਸ਼ਾਇਦ ਉਸ ਜੱਜ ਦਾ ਗੁੱਸਾ ਕਿਤੇ ਨਾ ਕਿਤੇ ਜਿਹੜਾ ਝੱਲਣਾ ਪਊਗਾ ਕਿਉਂਕਿ ਪਬਲਿਕਲੀ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਉਸਨੇ ਥ੍ਰੈਟਨ ਜਿਹੜਾ ਡਾਇਰੈਕਟਲੀ ਉਹ ਕੀਤਾ ਆ ਤੇ ਕੋਈ ਚੰਗਾ ਜਿਹੜਾ ਕੰਮ ਨਹੀਂ ਹੈਗਾ। ਸੋ ਇੱਦਾਂ ਦੇ ਕੰਮ ਜਿਹੜੇ ਇਸ ਟਾਈਮ ਆ ਉਹ ਜਿਹੜੇ ਰਾਸ਼ਟਰਪਤੀ ਟਰੰਪ ਦੇ ਮਿੱਤਰ ਆ ਉਹ ਕਰ ਰਹੇ ਨੇ ਜੀ। ਅਗਲੀ ਖਬਰ ਜਿਹੜੀ ਆ ਇੰਡੀਆ ਪਾਕਿਸਤਾਨ ਵੱਲੋਂ ਆ ਰਹੀ ਆ। ਸਰੋਤਿਆਂ ਨੂੰ ਪਤਾ ਹੀ ਆ ਵੀ ਇੰਡੀਆ ਦੇ ਵਿੱਚ ਇੱਕ ਬੰਬ ਦੇ ਨਾਲ 45 ਦੇ ਕਰੀਬ ਜਿਹੜੇ ਫੌਜੀ ਆ ਉਹ ਸ਼ਹੀਦ ਹੋਏ। ਉਹ ਤੋਂ ਬਾਅਦ ਜਿਹੜਾ ਇੰਡੀਆ ਦਾ ਮੀਡੀਆ ਆ, ਇੰਡੀਆ ਦੇ ਲੀਡਰ ਆ ਜਿਹੜੇ ਕਾਫੀ ਉਹਨਾਂ ਨੇ ਸਖਤ ਸੁਰਾਂ ਰੱਖੀਆਂ ਹੋਈਆਂ ਆ ਤੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜਿਹੜਾ ਕਾਫੀ ਸਮੇਂ ਤੋਂ ਚੁੱਪ ਸੀ ਉਸਨੇ ਸਟੇਟਮੈਂਟ ਇਸ਼ੂ ਕੀਤੀ ਆ। ਕਹਿੰਦੇ ਵੀ ਪਹਿਲੀ ਗੱਲ ਤਾਂ ਇਹ ਆ ਵੀ ਇੰਡੀਆ ਬਿਨਾਂ ਕਿਸੇ ਗੱਲ ਤੇ ਸਾਨੂੰ ਬਲੇਮ ਕਰਨਾ ਜਿਹੜਾ ਬੰਦ ਕਰੇ ਕਿਉਂਕਿ ਕੁਛ ਵੀ ਹੁੰਦਾ ਝੱਟ ਪਾਕਿਸਤਾਨ ਨੂੰ ਬਲੇਮ ਕਰ ਦਿੰਦੇ ਆ। ਦੂਸਰੇ ਨੰਬਰ 'ਤੇ ਵੀ ਸਾਨੂੰ ਇੱਦਾਂ ਦਾ ਕੰਮ ਕਰਕੇ ਕੀ ਫਾਇਦਾ ਹੋਣਾ ਸੀ। ਸਾਡੇ ਕੋਲ ਸਾਊਦੀ ਅਰੇਬੀਆ ਦਾ ਜਿਹੜਾ ਪ੍ਰਿੰਸ ਆ ਰਿਹਾ ਸੀ ਬਿਜ਼ਨਸ ਸੈਟਅਪ ਕਰਨ ਲਈ। ਸੋ ਇੱਕ ਵਾਰੀ ਫਿਰ ਉਹਨਾਂ ਨੇ ਬੇਨਤੀ ਕੀਤੀ ਆ ਇੰਡੀਆ ਵਾਲਿਆਂ ਨੂੰ ਵੀ ਜਿਹੜਾ ਸਾਡਾ ਮੁਲਕ ਆ ਪਾਕਿਸਤਾਨ ਜਾਣੀ ਕਿ ਉਹ ਕਹਿੰਦੇ ਵੀ 70,000 ਲੋਕ ਉਹਦੇ ਵਿੱਚ ਮਾਰੇ ਜਾ ਚੁੱਕੇ ਆ ਪਿਛਲੇ ਸਮਿਆਂ ਦੇ ਵਿੱਚ ਟੈਰਰਿਜ਼ਮ ਦੇ ਥਰੂ, ਵਾਰ ਦੇ ਥਰੂ। ਅਤੇ ਮੈਂ ਇੱਕ ਨਵਾਂ ਆਈਡੀਆ ਸਾਰਾ ਕੁਛ ਲੈ ਕੇ ਆਇਆ ਹਾਂ। ਸਰੋਤਿਆਂ ਨੂੰ ਪਤਾ ਹੀ ਆ ਵੀ ਜੁਲਾਈ 2018 'ਚ ਨਵੇਂ ਪ੍ਰਾਈਮ ਮਿਨਿਸਟਰ ਬਣੇ ਆ ਤੇ ਮੈਂ ਚਾਹੁੰਦਾ ਆ ਵੀ ਸ਼ਾਂਤੀ ਦੇ ਨਾਲ ਗੱਲਬਾਤ ਦੇ ਨਾਲ ਜਿਹੜੀ ਦੋਨਾਂ ਮੁਲਕਾਂ ਦੀ ਗੱਲ ਹੋਣੀ ਚਾਹੀਦੀ ਆ ਤੇ ਮੀਡੀਆ ਨੂੰ ਵੀ ਜਿਹੜਾ ਕੰਟਰੋਲ ਰੱਖਣਾ ਚਾਹੀਦਾ। ਸੋ ਆਪਾਂ ਸਾਰਿਆਂ ਨੂੰ ਪਤਾ ਹੀ ਆ ਬਹੁਤ ਸਾਰੇ ਅਸੀਂ ਇਹ ਵੀ ਦੇਖਦੇ ਹਾਂ ਵੀ ਕਈ ਇੰਡੀਅਨ ਪਾਕਿਸਤਾਨੀ ਜਿਹੜੇ ਬਾਹਰਲੇ ਮੁਲਕਾਂ 'ਚ ਰਹਿ ਰਹੇ ਆ ਉਹ ਵੀ ਬਹੁਤ ਜ਼ਿਆਦਾ ਤੱਤੇ ਹੋਏ ਪਏ ਹੈਗੇ ਆ। ਸਾਡੇ ਮੁਲਕ ਦੇ ਵਿੱਚ USA ਦੇ ਵਿੱਚ ਤੁਸੀਂ ਦੇਖੋ ਪਿਛਲੇ 17 ਸਾਲਾਂ ਦੇ ਵਿੱਚ USA ਨੇ ਕਿਹੜੇ ਮੁਲਕਾਂ ਦੇ ਵਿੱਚ ਜਿਹੜੀਆਂ ਵਾਰਸ ਲੜੀਆਂ, ਖਾਸ ਕਰਕੇ ਇਰਾਕ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ, ਲੀਬੀਆ ਦੇ ਵਿੱਚ। ਇਰਾਕ ਇਕੱਲੇ ਦੇ ਵਿੱਚ ਕਹਿੰਦੇ 1 ਮਿਲੀਅਨ ਤੋਂ ਵੱਧ ਲੋਕ ਜਿਹੜੇ ਮਾਰੇ ਗਏ ਆ ਤੇ ਅਫਗਾਨਿਸਤਾਨ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਮਾਰੇ ਗਏ। ਹੁਣ ਤਾਂ ਹੀ 5-6 ਹਜ਼ਾਰ ਫੌਜੀ ਜਿਹੜੇ US ਦੇ ਮਾਰੇ ਗਏ। ਕੀ ਹੋਇਆ ਅਲਟੀਮੇਟਲੀ ਹੁਣ ਉਹ ਦੋਨੋਂ ਹੀ ਮੁਲਕ ਜਿਹੜੇ ਆ ਗੱਲਬਾਤ ਕਰ ਰਹੇ ਆ। ਤਾਲੀਬਾਨ ਵੀ ਗੱਲ ਕਰ ਰਿਹਾ ਤੇ ਉੱਧਰੋਂ US ਗਵਰਨਮੈਂਟ ਵੀ ਕਰ ਰਹੀ ਆ। ਸੋ ਜਿਹੜਾ ਆ ਲੜਾਈ ਆ ਉਹ ਕਿਸੇ ਤਰ੍ਹਾਂ ਦਾ ਜਿਹੜਾ ਸੋਲੂਸ਼ਨ ਨਹੀਂ ਹੁੰਦਾ ਹੈਗਾ। ਸੋ ਜਿੰਨੇ ਵੀ ਬਾਹਰਲੇ ਮੁਲਕਾਂ 'ਚ ਦੋਨਾਂ ਮੁਲਕਾਂ ਦੇ ਜਿਹੜੇ ਲੋਕ ਬੈਠੇ ਹੈਗੇ ਆ ਉਹਨਾਂ ਨੂੰ ਆਪਣੀਆਂ ਸਰਕਾਰਾਂ ਨੂੰ ਆਪਣੇ ਲੋਕਾਂ ਨੂੰ ਕਹਿਣਾ ਚਾਹੀਦਾ ਵੀ ਠੰਡੇ ਹੋ ਕੇ ਗੱਲਬਾਤ ਨਾਲ ਜਿਹੜੀ ਗੱਲ ਕਰਨੀ ਚਾਹੀਦੀ ਆ ਜੀ। ਤੇ ਜਿਹੜੇ ਬਹੁਤੇ ਵਾਰ ਮੌਂਗਰਿੰਗ ਕਰਦੇ ਆ ਉਹਨਾਂ ਨੂੰ ਰਿਫਿਊਜੀ ਕੈਂਪਾਂ 'ਚ ਰੱਖਣਾ ਚਾਹੀਦਾ ਆ 2-4 ਮਹੀਨੇ। ਉਹਨਾਂ ਨੂੰ ਪਤਾ ਲੱਗੇ ਵੀ ਜਿਹੜੇ ਵਾਰ ਤੋਂ ਬਾਅਦ ਦੇ ਵਿੱਚ ਲੋਕਾਂ ਦੇ ਹਾਲ ਹੁੰਦੇ ਆ ਉੱਥੇ ਬਣਦਾ ਕੀ ਆ ਤੇ ਕਿੱਦਾਂ ਰੋਟੀ ਤੇ ਪਾਣੀ ਨੂੰ ਲੋਕ ਜਿਹੜੇ ਉਸ ਟਾਈਮ ਦੇ ਉੱਤੇ ਤਰਸ ਰਹੇ ਹੁੰਦੇ ਆ। ਸਕਰੀਨ ਦੇ ਪਿੱਛੇ ਕੀਬੋਰਡ ਦੇ ਉੱਤੇ ਬਹਿ ਕੇ ਜਿੰਨਾ ਮਰਜ਼ੀ ਤੁਸੀਂ ਲੜਾਈ ਕਰੀ ਜਾਓ, ਜਦੋਂ ਸਾਹਮਣੇ ਜਾਣਾ ਪੈਂਦਾ ਪਤਾ ਉਹਨਾਂ ਨੂੰ ਲੱਗਦਾ ਤੇ ਜਿਨ੍ਹਾਂ ਨੇ ਗੋਲੀਆਂ ਖਾਣੀਆਂ ਹਿੱਕਾਂ 'ਚ ਉਹਨਾਂ ਨੂੰ ਫਿਰ ਪਤਾ ਆ। ਉਹ ਮਾਵਾਂ ਦੇ ਪੁੱਤ ਜਿਹੜੇ ਆ, ਕੁੜੀਆਂ ਦੇ ਬੱਚਿਆਂ ਦੇ ਜਿਹੜੇ ਪਿਓ ਤੇ ਹੋਰ ਕਈ ਕੁਛ ਜਿਹੜੇ ਆ ਉੱਥੇ ਜਿਹੜੀਆਂ ਜਾਨਾਂ ਜਾਂਦੀਆਂ। ਸੋ ਇਹ ਲੜਾਈ ਜਿੱਦਾਂ ਉਹਨਾਂ ਨੇ ਇਮਰਾਨ ਖਾਨ ਨੇ ਕਿਹਾ ਵੀ ਲੜਾਈ ਬੰਦਾ ਤਾਂ ਸ਼ੁਰੂ ਕਰਦਾ ਹੈ, ਖ਼ਤਮ ਫਿਰ ਪਤਾ ਨਹੀਂ ਕਿੱਦਾਂ ਹੁੰਦੀ ਆ। ਇਹ ਸਭ ਹੀ ਜਾਣਦੇ ਆ ਤੇ ਨਾਲ ਉਹਨਾਂ ਨੇ ਅਖੀਰ 'ਚ ਜਿਹੜੀ ਚੇਤਾਵਨੀ ਵੀ ਦਿੱਤੀ ਆ
ਵੀ ਭਾਈ ਜੇ ਤੁਸੀਂ ਹਮਲਾ ਕਰੋਗੇ ਅਸੀਂ ਸੋਚਾਂਗੇ ਨਹੀਂ ਰਿਟੈਲੀਏਟ ਕਰਨ ਦੀ ਤੇ ਅਸੀਂ ਵੀ ਜਿਹੜੀ ਜਵਾਬੀ ਕਾਰਵਾਈ ਕਰਾਂਗੇ। ਉੱਦਾਂ ਹਰਜੋਤ ਸਿੰਘ ਜੀ ਚਾਂਸ ਬਹੁਤ ਘੱਟ ਨੇ ਇਹਨਾਂ ਦੋਨਾਂ ਮੁਲਕਾਂ ਦੀ ਲੜਾਈ ਹੋਣ ਦੇ ਕਾਰਨ। ਉਸ ਦੇ ਪਿੱਛੇ ਇਹੀ ਆ ਵੀ ਦੋਨੋਂ ਹੀ ਪਰਮਾਣੂ ਸ਼ਕਤੀਆਂ ਨੇ, ਦੋਨਾਂ ਦੇ ਕੋਲ ਪਰਮਾਣੂ ਹਥਿਆਰ ਨੇ ਤੇ ਇਹ ਕਿਤੇ ਨਾ ਕਿਤੇ ਐਸਕਲੇਟ ਜਿਹੜੀ ਹੁੰਦੀ ਆ। ਦੇਖੋ ਹਰਜੋਤ ਸਿੰਘ ਜੀ ਇਸ ਤੋਂ ਪਹਿਲਾਂ ਵੀ ਬਹੁਤ ਫੌਜੀ ਜਿਹੜੇ ਆ ਉਹ ਦੋਨੋਂ ਹੀ ਪਾਸੇ ਜਿਹੜੇ ਉਹ ਮਾਰੇ ਜਾਂਦੇ ਰਹੇ ਆ, ਪਰ ਇਸ ਨੇ ਜਿਹੜੀ ਇਸ ਟਾਈਮ ਕਿਉਂਕਿ ਹੁਣ ਇਲੈਕਸ਼ਨਾਂ ਵੀ ਨਜ਼ਦੀਕ ਆ ਤੇ ਬਹੁਤ ਜ਼ਿਆਦਾ ਜਿਹੜਾ ਇਸ ਗੱਲ ਨੇ ਬਹੁਤ ਜ਼ਿਆਦਾ ਜਿਹੜਾ ਤੂਰ ਫੜਿਆ। ਮਾੜੀ ਗੱਲ ਆ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਇੱਦਾਂ ਜਿਹੜੇ ਮਾਰੇ ਜਾਣਾ ਕੋਈ ਚੰਗੀ ਗੱਲ ਤਾਂ ਹੈ ਨਹੀਂ ਆ। ਇੱਕ ਤਾਂ ਜਨਤਾ ਵਿਹਲੀ ਬੜੀ ਆ ਦੋਨਾਂ ਮੁਲਕਾਂ 'ਚ, ਉਹਨਾਂ ਨੂੰ ਸੋਚਣਾ ਚਾਹੀਦਾ। ਯੂਰਪ ਦੀਆਂ ਕਿੰਨੀਆਂ ਮੁਲਕ ਆ ਵੀ ਕਦੇ ਦੇਖੇ ਲੜਦੇ ਇੱਕ ਦੂਜੇ ਨੇ, ਇੱਧਰ ਸਾਡੇ ਮੁਲਕ ਵੱਲ ਦੇਖ ਲਓ, ਕੈਨੇਡਾ, ਮੈਕਸੀਕੋ, ਅਮਰੀਕਾ, ਕਦੇ ਕੋਈ ਹੋਈ ਇਹਨਾਂ ਦੀ ਗੱਲਾਂ ਜ਼ਰੂਰ ਕਰੀ ਜਾਂਦੇ ਨੇ ਇੱਦਾਂ ਦੀਆਂ। ਸੋ ਇਹ ਚੰਗੇ ਪਾਸੇ ਜਿਹੜਾ ਲੱਗਣਾ ਚਾਹੀਦਾ, ਸ਼ਾਂਤੀ ਦੀ ਗੱਲ ਕਰਨੀ ਚਾਹੀਦੀ ਆ। ਜਿਹੜਾ ਪੰਜਾਬ ਆ ਉਹਦਾ ਸਭ ਤੋਂ ਵੱਧ ਨੁਕਸਾਨ ਹੋਣਾ, ਬਾਰਡਰ ਸਟੇਟ ਆ, ਪਤਾ ਹੀ ਆ। ਉਦੋਂ ਅਮਰਿੰਦਰ ਕਹੀ ਜਾਂਦਾ ਵੀ ਮੈਂ ਪਾਕਿਸਤਾਨ ਵਾਲਿਆਂ ਨੂੰ ਦਿੰਦਾ ਆ ਵੀ ਆ ਜਾਓ ਇੱਧਰ ਆ ਜਾਓ, ਤੇ ਥੱਲੇ ਕਿਸੇ ਨੇ ਬੜਾ ਹੀ ਸੋਹਣਾ ਕਮੈਂਟ ਕੀਤਾ, ਕਹਿੰਦਾ ਇਹ ਹਿਮਾਚਲ ਜਾਂ ਦਿੱਲੀ ਜਾਂ ਉੱਧਰਲੇ ਪਾਸੇ ਹੁੰਦਾ, ਪੰਜਾਬ ਨਾ ਆਇਓ, ਜੇ ਆਉਣਾ ਹੋਇਆ ਤੇ ਉੱਧਰ ਜਾਇਓ ਅਮਰਿੰਦਰ ਦੇ ਕੋਲ, ਵੀ ਉੱਥੇ ਉੱਧਰਲੇ ਪਾਸੇ ਹੁੰਦਾ, ਕਿਉਂਕਿ ਨੁਕਸਾਨ ਤਾਂ ਬਾਰਡਰ ਸਟੇਟਾਂ ਦਾ ਜਿਹੜਾ ਸਭ ਤੋਂ ਵੱਧ ਜਿਹੜਾ ਹੋਣਾ ਹੁੰਦਾ ਆ। ਸੋ ਗੱਲ ਇਹ ਆ ਉੱਥੇ ਦੇ ਵਿੱਚ ਮਸਲਾ ਇਹ ਆ ਹਰਜੋਤ ਸਿੰਘ ਜੀ, ਜਿੱਦਣ ਪਾਕਿਸਤਾਨ ਕੱਟੜ ਦੁਸ਼ਮਣ ਨਹੀਂ ਰਿਹਾ ਤੇ ਲੋਕਾਂ ਨੇ ਕਰਨਾ ਕੀ ਆ, ਲੋਕਾਂ ਨੇ ਕਹਿਣਾ ਬਿਜਲੀ ਦੇ ਰੇਟ ਕਿਉਂ ਵੱਧਦਾ, ਆ ਸੜਕਾਂ ਦੇ ਟੋਏ ਕਿਉਂ ਪਏ ਆ, ਇਹ ਇੱਥੇ ਘਰ ਦੇ ਬਾਹਰ ਗੰਦ ਕਿਉਂ ਜਿਹੜਾ ਖਿਲ ਰਿਹਾ, ਲੋਕਾਂ ਨੇ ਸਵਾਲ ਪੁੱਛਣੇ ਸ਼ੁਰੂ ਕਰਨੇ ਆ ਤੇ ਫਿਰ ਜਵਾਬ ਨਹੀਂ ਹੋਣਾ। ਸੋ ਇੱਕ ਪਾਕਿਸਤਾਨ ਨੂੰ ਕੱਟੜ ਦੁਸ਼ਮਣ ਤੇ ਉੱਧਰ ਪਾਕਿਸਤਾਨ ਦੇ ਵਿੱਚ ਇੰਡੀਆ ਨੂੰ ਕੱਟੜ ਦੁਸ਼ਮਣ ਬਣਾ ਕੇ ਜਿਹੜਾ ਰੱਖਣਾ ਆ, ਉਹ ਹੋਰ ਕੋਈ ਨਹੀਂ, ਸਿਰਫ ਉਹਨਾਂ ਜਿਹੜੇ ਸਿਆਸਤਦਾਨਾਂ ਦੇ ਉੱਤੇ ਕੋਈ ਜਿਹੜੇ ਆ ਸਵਾਲ ਨਾ ਕਰੇ, ਕੋਈ ਜਿਹੜੀ ਜੌਬਸ ਦੇ ਬਾਰੇ ਗੱਲ ਨਾ ਕਰੇ, ਕੋਈ ਇੱਦਾਂ ਦੀ ਗੱਲ ਨਾ ਕਰੇ। ਸੋ ਇਸ ਲਈ ਉਹ ਸਾਰਾ ਕੁਛ ਉਹਨਾਂ ਦਾ ਇੱਕ ਬੜੀ ਗਣੀ ਮਿੱਥੀ ਜਿਹੜੀ ਆ ਇਹ ਸਾਜ਼ਿਸ਼ ਦੇ ਤਹਿਤ ਲੋਕਾਂ ਨੂੰ ਗੁੰਮਰਾਹ ਜਿਹੜੇ ਉੱਧਰ ਕਰੀ ਜਾ ਰਹੇ ਨੇ। ਦੋਨਾਂ ਪਾਸੇ ਦੋਨਾਂ ਮੁਲਕਾਂ ਦੇ ਵਿੱਚ ਜਿਹੜੇ ਫੌਜਾਂ ਦੇ ਵਿੱਚ ਜਾਂਦੇ ਆ ਦੋਨੋਂ ਹੀ ਗਰੀਬ ਘਰਾਂ ਦੇ ਲੋਕ ਹੁੰਦੇ ਆ, ਜੋਬਾਂ ਦੀ ਖਾਤਰ ਜਾਂਦੇ ਹੈਗੇ ਆ, ਤੇ ਜਾਂ ਫਿਰ ਫੈਮਿਲੀ ਟ੍ਰੈਡੀਸ਼ਨ ਨੂੰ ਜਾਂਦੇ ਆ ਤੇ ਜਾਂ ਫਿਰ ਇਸ ਪਾਸੇ ਜਾਂ ਫਿਰ ਅਮਰੀਕਾ ਹੋਵੇ ਨਾ ਵੀ ਇੱਥੇ ਮੋਰ ਦੈਨ 60% ਜਿਹੜੇ ਪ੍ਰੈਜ਼ੀਡੈਂਟ ਰਹੇ ਆ ਉਹ ਮਿਲਟਰੀ 'ਚ ਉਹਨਾਂ ਨੇ ਸੇਵਾ ਕੀਤੀ ਆ, ਤੇ ਮੈਜੋਰਟੀ 'ਚ ਜਿਹੜੇ ਕਾਂਗਰਸਮੈਨ ਜਾਂ ਸੈਨੇਟਰ ਆ ਜਾਂ ਤਾਂ ਉਹਨਾਂ ਨੇ ਮਿਲਟਰੀ 'ਚ ਜੋਬ ਕੀਤੀ ਆ ਜਾਂ ਉਹਨਾਂ ਦੇ ਬੱਚੇ ਵੀ ਕਰ ਰਹੇ ਆ। ਸਰੋਤਿਆਂ ਨੂੰ ਯਾਦ ਹੋਊਗਾ ਜੋ ਬਾਈਡਨ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ, ਪਿੱਛੇ ਜੇ ਉਹਨਾਂ ਦੇ ਜਿਹੜੇ ਇੱਕ ਬੇਟਾ ਸੀ ਉਹ ਸ਼ਹੀਦ ਵੀ ਹੋਇਆ ਸੀ ਲੜਾਈ ਦੇ ਵਿੱਚ। ਜੀ ਤੇ ਆਪਣੇ ਨਾਲ ਰਾਈਟ ਨਾਓ ਹਰਜੋਤ ਸਿੰਘ ਜੀ ਜਕਾਰਾ ਮੂਵਮੈਂਟ ਤੋਂ ਪਲਵਿੰਦਰ ਕੌਰ ਜੀ ਜਿਹੜੇ ਜੁੜੇ ਨੇ ਤੇ ਜਕਾਰਾ ਮੂਵਮੈਂਟ ਦੀਆਂ ਜਿਹੜੀਆਂ ਲੇਟੈਸਟ ਅਪਡੇਟਸ ਆ ਉਸ ਦੇ ਨਾਲ ਜਿਹੜੇ ਜਾਣੂ ਕਰਵਾਉਣਗੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪਲਵਿੰਦਰ ਜੀ। ਸੋ ਜਿਹੜਾ ਸਕਾਲਰਸ ਰਿਹਾ ਆ ਜਿਹੜਾ ਤੁਸੀਂ ਰੀਸੈਂਟਲੀ ਜਕਾਰਾ ਮੂਵਮੈਂਟ ਦੇ ਵੱਲੋਂ ਹੋਇਆ ਸੀਗਾ ਪ੍ਰੋਗਰਾਮ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ, ਉਸ ਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ, ਕਿੱਦਾਂ ਦਾ ਜਿਹੜਾ ਪ੍ਰੋਗਰਾਮ ਹੋਇਆ? ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਹੋਇਆ ਸੀਗਾ, ਪਿਛਲੇ ਸੈਟਰਡੇ ਹੋਇਆ ਸੀਗਾ ਤੇ ਕਾਫੀ ਵਧੀਆ ਤਰੀਕੇ ਦੇ ਨਾਲ ਅਸੀਂ ਗੱਲ ਕੀਤੀ ਸੀ, ਪਲੇਟਫਾਰਮ ਕ੍ਰੀਏਟ ਕੀਤਾ ਸੀਗਾ ਜਿਸ ਤਰੀਕੇ ਦੇ ਨਾਲ ਰਿਸਰਚਰਸ ਜਿਹੜੇ ਪੰਜਾਬ ਦੇ ਸਿੱਖ ਸਟੱਡੀਜ਼ ਦੇ ਨਾਲ ਕੰਮ ਕਰ ਰਹੇ ਆ ਹੁਣ ਆਪਣੇ ਸਕੂਲ ਦੇ ਵਿੱਚ ਜਾਂ ਪ੍ਰੋਫੈਸ਼ਨਲਸ ਹੈਗੇ ਆ। ਸੋ ਕਾਫੀ ਵੱਖਰੀਆਂ ਟੌਪਿਕਸ ਦੇ ਵਿੱਚ ਗੱਲਾਂ ਹੋਈਆਂ ਸੀਗੀਆਂ ਤੇ ਥੋੜ੍ਹੀ ਜਿਹੀ ਮੈਂ ਹਾਈਲਾਈਟ ਕਰੂੰਗੀ। ਅਲਾਪ ਕੌਰ ਨੇ ਓਬੀਸਿਟੀ ਤੇ ਹੈਲਥ ਦੇ ਬਾਰੇ ਗੱਲ ਕੀਤਾ ਸੀਗਾ ਕਿ ਜਿਸ ਤਰ੍ਹਾਂ ਆਪਣੇ ਡਾਇਟ ਇੰਡਿਊਸਡ ਓਬੀਸਿਟੀਜ਼ ਹੁੰਦੀਆਂ ਆ ਉਹ ਕਿਸ ਤਰੀਕੇ ਦੇ ਨਾਲ ਪੰਜਾਬੀ ਕਮਿਊਨਿਟੀ ਨੂੰ ਅਫੈਕਟ ਹੁੰਦੀਆਂ ਆ। ਨੀਨਾ ਕੌਰ ਜਿਹੜੀ ਬੇ ਏਰੀਆ ਦੇ ਵਿੱਚ ਹਿਊਮਨ ਸੈਂਟਰ ਦੇ ਨਾਲ ਕੰਮ ਕਰ ਰਹੀ ਆ ਤੇ ਪੋਸਟ ਡਾਕਟਰੇਟ ਕੈਂਡੀਡੇਟ ਆ, ਉਹਨੇ ਸਿੱਖ ਵੂਮਨਸ ਐਕਸਪੀਰੀਅੰਸ ਦੇ ਬਾਰੇ ਗੱਲ ਕੀਤਾ ਸੀਗਾ, ਜਿਸ ਤਰੀਕੇ ਦੇ ਨਾਲ ਸਾਡੀਆਂ ਛੋਟੀਆਂ ਕੋਰਾਂ ਕਾਲਜ ਦੇ ਵਿੱਚ ਉਹਨੇ ਸਟੱਡੀ ਕੀਤਾ ਸੀਗਾ ਕਿ ਜਿਹਨਾਂ ਦੇ ਪੇਰੈਂਟਸ ਨੇ ਡੋਮੈਸਟਿਕ ਵਾਇਲੈਂਸ ਜਾਂ ਐਲਕੋਹਲ ਅਬਿਊਜ਼ ਕੀਤਾ ਸੀਗਾ ਉਹਨਾਂ ਦੇ ਕਿਸ ਤਰ੍ਹਾਂ ਦੇ ਐਕਸਪੀਰੀਅੰਸ ਹੁੰਦੇ ਆ। ਮਨਵਿੰਦਰ ਕੌਰ ਨੇ ਗੱਲ ਕੀਤੀ ਸੀਗੀ ਕਿ ਜਿਸ ਤਰ੍ਹਾਂ ਦੇ ਇੰਟਰਜਨਰੇਸ਼ਨਲ ਪ੍ਰੋਬਲਮ ਆ ਐਲਕੋਹਲ ਦੇ ਨਾਲ ਤੇ ਡਰਿੰਕਿੰਗ ਦੇ ਨਾਲ ਕੈਨੇਡਾ ਦੇ ਵਿੱਚ ਸਿੱਖਾਂ ਦੇ ਨਾਲ। ਜਤਿੰਦਰ ਕੌਰ ਆਈ ਸੀਗੀ ਯੂਨੀਵਰਸਿਟੀ ਆਫ ਮੈਲਬੌਰਨ ਤੋਂ ਤੇ ਉਹਨੇ ਗੱਲ ਕੀਤੀ ਸੀਗੀ ਜਿਹੜੇ ਇਸ਼ੂਜ਼ ਜਿਹੜੇ ਸਾਡੇ ਸਿੱਖ ਕੋਰਾਂ ਨੂੰ ਆ ਡਾਊਰੀ ਦੇ ਨਾਲ, ਸੋ ਜਿਹੜਾ ਇਸ ਵੈਸੇ ਤਾਂ ਸਿੱਖੀ ਦੇ ਨਾਲ ਤਾਂ ਜੁੜਿਆ ਨਹੀਂ ਹੈਗਾ ਪਰ ਕਈ ਵਾਰੀ ਪੰਜਾਬੀ ਕਲਚਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਡਾਊਰੀ ਤੇ ਚਾਹੁੰਦੇ ਆ ਜਦੋਂ ਕੁੜੀ ਦਾ ਵਿਆਹ ਹੁੰਦਾ ਆ। ਤੇ ਨਾਨਕੀ ਕੌਰ ਨੇ ਗੱਲ ਕੀਤਾ ਸੀਗਾ ਕਿ ਜਿਹੜਾ ਪੈਰਾਡੌਕਸ ਹੁੰਦਾ ਆ ਕਿ ਸਿੱਖ ਕੋਰਾਂ ਦੇ ਨਾਲ ਤੇ ਕਿ ਉਹਨੇ ਥੋੜ੍ਹਾ ਜਿਹਾ ਦੱਸਿਆ ਸੀਗਾ ਕਿ ਜਿਸ ਤਰ੍ਹਾਂ ਦੀਆਂ ਸਾਡੀਆਂ ਬੋਲੀਆਂ ਆ ਉਹਨਾਂ ਦੇ ਨਾਲ ਕਿ ਥੋੜ੍ਹੀ
ਕੀ ਡਿਫਰੈਂਸ ਹੁੰਦਾ ਆ ਜੀ, ਕੀ ਡਿਸਟਿੰਕਸ਼ਨਸ ਹੁੰਦਾ ਆ ਕਿ ਕਈ ਵਾਰੀ ਬੋਲੀਆਂ ਦੇ ਵਿੱਚ ਅਸੀਂ ਸੁਣਦੇ ਆ ਤੇ ਸਾਨੂੰ ਰੋਣ ਆਉਂਦਾ ਆ ਕਿ ਬੋਲੀਆਂ ਦੇ ਨਾਲ ਕੁੜੀਆਂ ਦੇ ਨਾਲ ਤਾਂ ਕਾਫੀ ਰੋਣ ਵਾਲੀਆਂ ਗੱਲਾਂ ਹੁੰਦੀਆਂ ਆ, ਤੇ ਜਦੋਂ ਤੁਸੀਂ ਮੁੰਡਿਆਂ ਦੇ ਬਾਰੇ ਬੋਲੀਆਂ ਦੇਖਦੇ ਆ, ਕੁੜੀਆਂ ਦੇਖਦੇ ਆ ਤੇ ਖੁਸ਼ੀ ਦੇ ਨਾਲ ਭਰੀਆਂ ਹੁੰਦੀਆਂ, ਤੇ ਇਸ ਤਰੀਕੇ ਦੇ ਨਾਲ ਇਹ ਕਿਉਂ ਹੁੰਦਾ ਆ। ਸੋ ਉਹਦੀ ਕੋਸ਼ਿਸ਼ ਆ ਕਿ ਅਸੀਂ ਇਹ ਪੈਰਾਡੌਕਸ ਦੇਖੀਏ। ਤੇ ਚਿੰਤਕਾ ਕੌਰ ਨੇ ਗੱਲ ਕੀਤੀ ਸੀਗੀ ਮੈਂਟਲ ਹੈਲਥ ਦੇ ਬਾਰੇ। ਸੋ ਇਹ ਪਲੇਟਫਾਰਮ ਜਿਹੜਾ ਅਸੀਂ ਕ੍ਰੀਏਟ ਕੀਤਾ ਸੀਗਾ ਕਾਫੀ ਜ਼ਰੂਰੀ ਆ। ਇਹ ਤਾਂ ਨਹੀਂ ਕਿ ਬਸ ਰਿਸਰਚ ਹੁੰਦਾ ਆ ਤੇ ਅਸੀਂ ਬਸ ਦੇਖਦੇ ਹਾਂ ਕਿ ਸਟੱਡੀਜ਼ ਕਰਦੇ ਹਾਂ ਤੇ ਰਿਸਰਚ ਹੋ ਜਾਂਦਾ ਹੈ, ਤੇ ਇਹ ਵੀ ਜ਼ਰੂਰੀ ਆ ਕਿਉਂਕਿ ਫਿਰ ਜਿਹੜੀ ਜਨਰਲ ਪਬਲਿਕ ਨੂੰ ਆ, ਜੇ ਅਸੀਂ ਗ੍ਰਾਂਟਸ ਲੈਣੇ ਆ, ਫੰਡਿੰਗ ਲੈਣਾ ਆ, ਜੇ ਅਸੀਂ ਦੱਸਣਾ ਆ ਕਿ ਉੱਥੇ ਅਮਰੀਕਾ ਦੇ ਵਿੱਚ, ਡਾਇਸਪੋਰਾ ਦੇ ਵਿੱਚ ਜਿੱਥੇ ਵੀ ਆ ਕਿ ਸਾਡੀ ਕਮਿਊਨਿਟੀ ਦੇ ਕੀ ਇਸ਼ੂਜ਼ ਆ, ਉਹਦੇ ਹਿਸਾਬ ਦੇ ਨਾਲ ਜੋ ਅਸੀਂ ਦੱਸਣਾ ਚਾਹੁੰਦੇ ਹਾਂ ਉਹ ਵੀ ਇੱਕ ਰਿਸਰਚ ਤਰੀਕੇ ਦੇ ਨਾਲ ਹੈਗਾ ਆ। ਪਰ ਸਾਡੀ ਕੋਸ਼ਿਸ਼ ਆ ਕਿ ਜਿਹੜੀਆਂ ਉਹ ਕਨਵਰਸੇਸ਼ਨਸ ਹੋ ਰਹੀਆਂ ਆ, ਜਿਹੜੀਆਂ ਪੇਪਰਸ ਪਬਲਿਸ਼ ਹੋ ਰਹੀਆਂ ਆ, ਜਿਹੜਾ ਰਿਸਰਚ ਹੋ ਰਿਹਾ ਆਪਣੀ ਕਮਿਊਨਿਟੀ ਦੇ ਵਿੱਚ, ਉਹ ਸਾਡੀ ਕਮਿਊਨਿਟੀ ਦੇ ਵਿੱਚ ਵੀ ਗੱਲਾਂ ਹੋਣ। ਸੋ ਸਾਡੀ ਕੋਸ਼ਿਸ਼ ਸੀਗੀ ਕਿ ਜਿਹੜੀਆਂ ਇਹ ਸਾਰੀਆਂ ਕਨਵਰਸੇਸ਼ਨਸ ਆ ਉਹ ਅਸੀਂ ਆਪਣੇ ਕਮਿਊਨਿਟੀ ਦੇ ਵਿੱਚ ਗੱਲ ਕਰੀਏ, ਤੇ ਸਾਡੀ ਕੋਸ਼ਿਸ਼ ਆ ਕਿ ਸ਼ਾਇਦ ਕੋਈ ਇੰਸਪਾਇਰ ਹੋਵੇ ਕਿ ਉਹ ਟੌਪਿਕ ਦੇ ਉੱਪਰ ਕਿ ਕਹਿਣ ਕਿ ਹਾਂ ਇਹ ਗਲਤ ਆ ਜਾਂ ਇਹ ਸਾਨੂੰ ਫਿਕਸ ਕਰਨਾ ਚਾਹੀਦਾ ਆ, ਜਾਂ ਅਸੀਂ ਇਹਦੇ ਉੱਪਰ ਕੰਮ ਕਰੀਏ। ਜੇ ਅਸੀਂ ਦੇਖਦੇ ਹਾਂ ਕਿ alcoholism ਕਾਫੀ ਸਾਡੀ ਕਮਿਊਨਿਟੀ ਦੇ ਵਿੱਚ ਵੱਧ ਚੁੱਕਾ ਹੋਇਆ ਆ, obesity ਹੈਲਥ ਦੇ ਨਾਲ, ਮੈਂਟਲ ਹੈਲਥ ਦੇ ਨਾਲ, ਡਿਪਰੈਸ਼ਨ ਦੇ ਨਾਲ, ਸਾਰੇ ਕੁਝ ਇਹ ਅਸੀਂ ਗੱਲਾਂ ਛੁਪਾਉਂਦੇ ਹਾਂ ਆਪਣੇ ਘਰਾਂ ਦੇ ਵਿੱਚ, ਆਪਣੇ ਕਮਿਊਨਿਟੀ ਦੇ ਵਿੱਚ, ਅਸੀਂ ਕਿਸੇ ਨੂੰ ਦੱਸਦੇ ਨਹੀਂ ਹੈਗੇ ਨਾ। ਸੋ ਸਾਡੀ ਕੋਸ਼ਿਸ਼ ਆ ਕਿ ਇਹ ਸਾਰੀਆਂ ਗੱਲਾਂ ਜਿਸ ਤਰੀਕੇ ਦੇ ਨਾਲ ਇਹ ਰਿਸਰਚ ਕਰਦੇ ਆ ਇਹ ਕਮਿਊਨਿਟੀ ਦੇ ਵਿੱਚ ਲੈ ਕੇ ਆਉਣ, ਤੇ ਅਸੀਂ ਹੁਣ ਸ਼ਾਇਦ ਕੋਈ ਇੰਸਪਾਇਰ ਹੋਵੇ ਕਿ ਕੋਈ ਕੰਮ ਕਰਨਾ ਚਾਹੁੰਦਾ ਹੋਵੇ, ਜਾਂ ਕਾਲਜ ਸਟੂਡੈਂਟ ਹੋਵੇ ਜਾਂ ਯੰਗ ਪ੍ਰੋਫੈਸ਼ਨਲ ਹੋਵੇ, ਉਹਨਾਂ ਨੂੰ ਇੰਸਪੀਰੇਸ਼ਨ ਮਿਲੇ ਕਿ ਇਹ ਕੰਮ ਜ਼ਰੂਰੀ ਹੈਗੇ ਆ। ਕਿਉਂਕਿ ਜੇ ਅਸੀਂ ਆਪਣੇ ਕਮਿਊਨਿਟੀ ਨੂੰ ਵਧਾਉਣਾ ਚਾਹੁੰਦੇ ਹਾਂ, ਇਹੀ ਗੱਲਾਂ ਛਾਪ ਨਹੀਂ ਸਕਦੇ ਅਸੀਂ, we can't hide them, right? So ਉਹੀ ਕੋਸ਼ਿਸ਼ ਦੇ ਨਾਲ ਬਹੁਤ ਵਧੀਆ ਰਿਹਾ, ਤੇ ਸਾਡੀ ਇਹੀ ਕੋਸ਼ਿਸ਼ ਆ ਕਿ ਅਸੀਂ ਇਹ ਗੱਲਾਂ ਕੰਟੀਨਿਊ ਕਰੀਏ ਜਿਸ ਤਰੀਕੇ ਦੇ ਨਾਲ ਆਪਣੇ ਘਰਾਂ ਦੇ ਵਿੱਚ, ਆਪਣੇ ਗੁਰਦੁਆਰਿਆਂ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਜਿੱਥੇ ਵੀ ਅਸੀਂ ਜਾਂਦੇ ਹਾਂ, ਅਸੀਂ ਦੇਖੀਏ ਕਿ ਕੀ ਹੋ ਰਿਹਾ ਹੈ ਆਪਣੀ ਕਮਿਊਨਿਟੀ ਦੇ ਵਿੱਚ। ਸੋ ਬੜੀ ਖੁਸ਼ੀ ਦੀ ਗੱਲ ਸੀ ਕਿ 10ਵੇਂ ਸਾਲ ਦੇ ਵਿੱਚ ਸਾਡਾ 10ਵਾਂ ਸਾਲ ਸੀਗਾ ਇਸ ਈਅਰ, ਤੇ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਚੱਲਿਆ ਆ, ਤੇ ਅਗਲੇ ਸਾਲ ਅਸੀਂ ਦੇਖਾਂਗੇ ਹੁਣ ਕਿਸ ਤਰ੍ਹਾਂ ਜਾਊਗਾ ਜੀ। ਉਸ ਸੈਟਰਡੇ ਅਸੀਂ ਆਲਸੋ ਸਿੱਖ ਹਿਸਟਰੀ ਡੇ ਦੇ ਬਾਰੇ ਅਸੀਂ ਕਾਫੀ ਗੱਲ ਕੀਤੀ ਸੀਗੀ। ਮਨਪ੍ਰੀਤ ਕੌਰ ਆਈ ਸੀ ਪਿਛਲੇ ਹਫ਼ਤੇ, ਤੇ ਉਹ ਤੋਂ ਪਹਿਲਾਂ ਵੀ ਹਰਜੀਤ, ਤੇ ਸਾਡੀ ਬੜੀ ਖੁਸ਼ੀ ਦੇ ਨਾਲ ਆ ਕਿ ਸਾਡੇ 10 ਪਲੇਸ ਜਿਹੜੇ ਬੱਚੇ ਸੀਗੇ, ਟੀਮਸ ਹੋਏ ਸੀਗੇ, ਉਹ ਜਿੱਤੇ ਸੀਗੇ। ਅਵਨੀਤ ਕੌਰ ਤੇ ਜਸਪ੍ਰੀਤ ਕੌਰ ਜੇਮਸ ਲੋਕਨ ਹਾਈ ਸਕੂਲ ਤੋਂ ਵਿੱਚੋਂ ਯੂਨੀਅਨ ਸਿਟੀ ਦੇ ਵਿੱਚ, ਤੇ ਉਹਨਾਂ ਨੇ 1978 ਦੇ ਬਾਰੇ ਆਪਣਾ ਪ੍ਰੈਜੈਂਟੇਸ਼ਨ ਔਰ ਪੋਸਟਰ ਬੋਰਡ ਕੀਤਾ ਸੀਗਾ। ਤੇ ਦੂਸਰੀ ਪਲੇਸ ਦੇ ਵਿੱਚ ਸੀਗੀ ਹਰਵੀਰ ਕੌਰ ਤੇ ਅੰਜਨ ਕੌਰ ਬੇਕਰਸਫੀਲਡ ਤੋਂ, ਤੇ ਉਹਨਾਂ ਨੇ 40 ਮੁਕਤਿਆਂ ਦੇ ਉੱਪਰ ਗੱਲ ਕੀਤੀ ਸੀਗੀ। ਤੇ ਤੀਸਰੀ ਦੇ ਵਿੱਚ ਅਵਨੀਤ ਕੌਰ ਤੇ ਇੰਦਰਜੋਤ ਕੌਰ ਆਲਸੋ ਫਰਮ ਬੇਕਰਸਫੀਲਡ, ਤੇ ਉਹਨਾਂ ਨੇ ਖਾਲਸਾ ਦੇ ਬਾਰੇ ਗੱਲ ਕੀਤਾ ਸੀਗਾ। ਸੋ ਸਾਡੀ ਇਹੀ ਕੋਸ਼ਿਸ਼ ਆ, ਨਾਲੇ ਮੈਨੂੰ ਪਤਾ ਹੈ ਕਿ ਪਿਛਲੇ ਹਫ਼ਤੇ ਵੀ ਮਨਪ੍ਰੀਤ ਨੇ ਦੱਸਿਆ ਸੀਗਾ ਕਿ ਜਿਹੜਾ ਨੈਸ਼ਨਲ ਸਿੱਖ ਹਿਸਟਰੀ ਡੇ ਆ, ਜਿਹੜੇ ਵੀ ਕੰਪੀਟੀਸ਼ਨਸ ਚੱਲ ਰਹੇ ਆ, ਸਾਡੇ ਬੱਚੇ ਵੀ ਚਾਹੁਣ ਡਿਜ਼ਾਇਰ ਹੋਵੇ ਕਿ ਉਹ ਜਿਤਨਾ ਆ, ਪਰ ਸਿੱਖੀ ਦੇ ਬਾਰੇ ਵੀ ਗੱਲ ਕਰਨਾ ਹੈ, ਜਿਸ ਤਰੀਕੇ ਦੇ ਨਾਲ ਬਾਕੀ ਦੇ ਵੀ ਆਪਣੇ ਕਲਚਰ ਦੇ ਬਾਰੇ, ਹਿਸਟਰੀ ਦੇ ਨਾਲ, ਇਤਿਹਾਸ ਦੇ ਨਾਲ ਜੁੜਿਆ ਆ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਡੇ ਯੂਥ ਵੀ ਸਾਡੇ ਨੌਜਵਾਨ ਵੀ ਡਿਜ਼ਾਇਰ ਕਰੀਏ ਕਿ ਉਹ ਉਸ ਤਰੀਕੇ ਦੇ ਨਾਲ ਵੀ ਕੰਮ ਕਰਦੇ ਆ। ਸੋ ਸਾਡੀ ਇਹੀ ਕੋਸ਼ਿਸ਼ ਆ ਕਿ ਬੱਚਿਆਂ ਨੂੰ ਦੱਸਣ ਕਿ ਸਾਡੀ ਸਿੱਖ ਹਿਸਟਰੀ ਤੇ ਇਤਿਹਾਸ ਕਾਫੀ ਰਿਚ ਆ, so many things there ji ਇਹਨੇ ਲੈਸਨਸ ਅਸੀਂ ਲਰਨ ਕਰ ਸਕਦੇ ਹਾਂ, ਇੰਨੀ ਸਾਡੀ ਹਿਸਟਰੀ ਵਿੱਚ ਆ ਕਿ ਸਾਨੂੰ ਬਾਹਰ ਜਾਣਾ ਨਹੀਂ ਚਾਹੀਦਾ, ਰਾਈਟ? ਪਰ ਇਹ ਵੀ ਆ ਕਿ ਬਾਕੀਆਂ ਨੂੰ ਦੱਸਣ ਨੂੰ ਕਿ ਸਿੱਖ ਹਿਸਟਰੀ ਦੇ ਵਿੱਚ ਕੀ ਹੋਇਆ ਆ, ਕਿਉਂਕਿ ਕਾਫੀਆਂ ਨੂੰ ਪਤਾ ਨਹੀਂ ਹੈਗਾ ਨਾ। ਜੀ ਬਿਲਕੁਲ ਨਹੀਂ। ਸੋ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ। ਸੋ ਹੋਪਫੁਲੀ ਆਉਣ ਵਾਲੇ ਜਿਹੜੇ ਸਾਲਾਂ ਦੇ ਵਿੱਚ ਵੀ ਇੱਦਾਂ ਦੇ ਜਿਹੜੇ ਪ੍ਰੋਜੈਕਟ ਆ ਉਹ ਹੋਰ ਹੋਣਗੇ, ਤੇ ਹੋਰ ਕਿਉਂਕਿ ਛੋਟੀ ਉਮਰ ਤੋਂ ਹਾਈ ਸਕੂਲ ਤੋਂ ਜਦੋਂ ਇੱਕ ਵਾਰੀ ਉਸ ਪਾਸੇ ਵੱਲ ਨੂੰ ਜਦੋਂ ਕਿਸੇ ਦਾ ਧਿਆਨ ਲੱਗ ਜਾਂਦਾ ਆ, ਸੋ ਉਹੀ ਫਿਰ ਆਪਾਂ ਸੋਚਦੇ ਹਾਂ ਵੀ ਉਹ ਉਸ ਪਾਸੇ ਵੱਲ 'ਤੇ ਜਿਹੜਾ ਵਰਕਆਊਟ ਕਰਨਗੇ। ਜਿੱਦਾਂ ਤੁਸੀਂ ਦੱਸਿਆ ਵੀ ਬਹੁਤ ਸਾਰੇ ਜਿਹੜੇ ਇਸ਼ੂਜ਼ ਆ ਜਿਸ ਦੇ ਉੱਤੇ ਅਜੇ ਵੀ ਆਪਣੀ ਕਮਿਊਨਿਟੀ ਨੂੰ ਵਰਕਆਊਟ ਕਰਨ ਦੀ ਜ਼ਰੂਰਤ ਆ, ਸੋ ਇਹਨਾਂ ਬੱਚਿਆਂ ਦੇ ਉੱਤੇ ਜਿਹੜੀਆਂ ਆਪਾਂ ਉਮੀਦਾਂ ਲਾਈ ਬੈਠੇ ਹਾਂ। ਸੋ ਥੈਂਕ ਯੂ ਪਲਵਿੰਦਰ, ਬਹੁਤ ਬਹੁਤ ਜਿਹੜਾ ਤੁਹਾਡਾ ਥੈਂਕ ਯੂ ਜੀ।
ਜੀ ਤੇ ਹਰਜੋਤ ਮੈਂ ਗੱਲ ਕਰਨੀ ਸੀ ਉਹ ਯੂਬਾ ਕਾਉਂਟੀ ਜੇਲ੍ਹ ਦੇ ਵਿੱਚ ਪਿਛਲੇ ਹਫ਼ਤੇ ਹਰਜੀਤ ਤੇ ਅਸੀਂ ਗਏ ਸੀਗੇ ਉੱਥੇ ਜਦੋਂ ਪ੍ਰੈਸ ਕਾਨਫਰੰਸ ਹੋਈ ਸੀਗੀ ਤੇ ਉਹਦੇ ਅਪਡੇਟ ਹੈਗਾ ਆ ਸੋ ਆਈ ਡੋਂਟ ਨੋ ਮੈਂ ਕੱਲ ਸੁਣਿਆ ਸੀਗਾ ਰੇਡੀਓ ਤੇ ਤੁਸੀਂ ਥੋੜੀ ਜਿਹੀ ਗੱਲ ਕੀਤੀ ਸੀਗੀ ਪਰ ਉਹਨਾਂ ਨੇ ਜਿਹੜੇ ਡਿਟੇਨੀਜ਼ ਸੀਗੇ ਕੈਪਟਨ ਨੇ ਜੇਲ੍ਹ ਦੇ ਵਿੱਚ ਉਹਨਾਂ ਨੇ ਦੋ ਡਿਟੇਨੀਜ਼ ਨੂੰ ਚੁਣਿਆ ਸੀਗਾ ਕਿ ਕਿਹਾ ਸੀਗਾ ਕਿ ਤੁਸੀਂ ਜਿਹੜੇ ਵੀ ਹੈਗੇ ਆ ਰੈਪਰੈਜ਼ੈਂਟੇਟਿਵ ਸਾਡੇ ਨਾਲ ਗੱਲ ਕਰੋ ਤੇ ਕੈਪਟਨ ਨੇ ਉਹਨਾਂ ਨੂੰ ਗੱਲ ਕੀਤੀ ਸੀ ਕਿ ਤੁਸੀਂ ਹੰਗਰ ਸਟ੍ਰਾਈਕ ਛੱਡ ਦਿਓ ਤੇ ਅਸੀਂ ਆਪਣੇ ਡਿਮਾਂਡਸ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਤੁਹਾਡੇ ਡਿਮਾਂਡਸ ਆ ਉਹ ਮੀਟ ਕਰ ਲਵਾਂਗੇ ਸੋ ਖਬਰ ਇਹੀ ਆ ਕਿ ਡਿਟੇਨੀਜ਼ ਜਿਹੜੇ ਯੂਬਾ ਕਾਉਂਟੀ ਜੇਲ੍ਹ ਦੇ ਵਿੱਚ ਆ ਉਹਨਾਂ ਨੇ ਹੰਗਰ ਸਟ੍ਰਾਈਕ ਖਤਮ ਕਰਤੀ ਤੇ ਇਹੀ ਕੋਸ਼ਿਸ਼ ਆ ਕਿ ਕੈਪਟਨ ਜਿਹੜਾ ਆ ਤੇ ਉਹ ਆਪਣਾ ਵਰਡ ਰੱਖੇ ਤੇ ਪ੍ਰੋਮਿਸ ਜਿਹੜਾ ਆ ਉਹ ਹਿਊਮਨ ਤਰੀਕੇ ਦੇ ਨਾਲ ਹਾਂਜੀ ਤੇ ਕਾਫੀ ਜ਼ਰੂਰੀ ਆ ਕਿ ਅਸੀਂ ਬਾਕੀਆਂ ਆਰਗੇਨਾਈਜੇਸ਼ਨਸ ਦੇ ਨਾਲ ਕੰਮ ਕਰੀਏ ਆਪਣੀ ਕਮਿਊਨਿਟੀ ਦੇ ਨਾਲ ਆਈ ਨੋ ਹਰਜੀਤ ਆਇਆ ਸੀਗਾ ਰੇਡੀਓ ਤੇ ਕਿਹਾ ਕਿ ਬੜੀ ਸੈਡ ਗੱਲ ਆ ਕਿ ਸਾਡੀ ਕਮਿਊਨਿਟੀ ਕਾਫੀ ਵਾਰੀ ਆਉਂਦੀ ਨਹੀਂ ਜਦੋਂ ਅਸੀਂ ਕਹਿੰਦੇ ਆ ਕਿ ਸਾਨੂੰ ਜਾਣਾ ਚਾਹੀਦਾ ਆ ਕਿਤੇ ਸਾਨੂੰ ਉੱਥੇ ਹੋਣਾ ਚਾਹੀਦਾ ਆ ਤੇ ਅਸੀਂ ਇਹ ਚਾਹੁੰਦੇ ਆ ਕਿ ਸਾਰੇ ਜਿਹੜੇ ਸਾਡੇ ਰਿਸੋਰਸਿਸ ਆ ਉਹ ਸਾਨੂੰ ਮਿਲਣ ਪਰ ਕੋਈ ਕੰਮ ਨਾ ਕਰੀਏ ਸੋ ਮੇਰੀ ਇਹੀ ਆਸ ਆ ਕਮਿਊਨਿਟੀ ਤੋਂ ਕਿ ਅਸੀਂ ਅਸੀਂ ਸੋਚੀਏ ਕਿ ਜਦੋਂ ਅਸੀਂ ਕਹਿ ਰਹੇ ਹਾਂ ਕਿ ਫੋਨ ਕਰੋ ਕਿਸੇ ਨੂੰ ਕਿ ਅਸੀਂ ਡਿਮਾਂਡ ਚੇਂਜ ਕਰਦੇ ਹਾਂ ਜਾਂ ਜੋ ਵੀ ਆ ਉਹ ਸਾਨੂੰ ਕਰਨਾ ਚਾਹੀਦਾ ਆ ਕਰਕੇ ਜਿਹੜੀ ਅਸੀਂ ਮਸਲੇ ਤੇ ਫਾਈਟ ਕਰ ਰਹੇ ਹਾਂ ਤੇ ਉਪਰਾਲੇ ਚੱਕ ਰਹੇ ਹਾਂ ਉਹ ਕਮਿਊਨਿਟੀ ਨੂੰ ਬੈਨੀਫਿਟ ਕਰ ਰਿਹਾ ਹੁਣ ਅਸੀਂ ਦੇਖਿਆ ਸੀਗਾ ਕਿ ਪਿਛਲੇ ਹਫ਼ਤੇ ਮੈਰੀਜ਼ਵਿਲ ਦੇ ਵਿੱਚ ਸ਼ਾਪ ਓਨਰ ਨੂੰ ਬੀਟ ਅਪ ਕੀਤਾ ਸੀਗਾ ਕਿਸੇ ਗੋਰੇ ਨੇ ਤੇ ਉਹਦੇ ਤਰੀਕੇ ਦੇ ਨਾਲ ਵੀ ਜਿਹੜੀ ਕਾਉਂਸਲ ਔਨ ਅਮਰੀਕਨ ਤੇ ਇਸਲਾਮਿਕ ਰਿਲੇਸ਼ਨਸ਼ਿਪਸ ਕੇਅਰ ਆ ਸੈਕਰਾਮੈਂਟੋ ਦੇ ਵਿੱਚ ਉਹ ਹਮੇਸ਼ਾ ਜੋ ਵੀ ਮਸਲੇ ਹੁੰਦੇ ਆ ਉਹ ਇਸਲਾਮਿਕ ਰਿਲੇਸ਼ਨਸ ਦੇ ਉੱਪਰ ਹੁੰਦੇ ਆ ਜਾਂ ਨਹੀਂ ਜਾਂ ਸਿੱਖ ਦੇ ਨਾਲ ਹੁੰਦੇ ਆ ਜੋ ਵੀ ਆ ਉਹ ਹਮੇਸ਼ਾ ਕੋਸ਼ਿਸ਼ ਕਰ ਰਿਹਾ ਕਿ ਉਹ ਹੋਣ ਉੱਥੇ ਤੇ ਜਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਦੇ ਨਾਲ ਕੰਮ ਕਰ ਰਹੇ ਹਾਂ ਪਾਰਟਨਰਸ਼ਿਪ ਕਰ ਰਹੇ ਹਾਂ ਬਹੁਤ ਵਧੀਆ ਆ ਤੇ ਸਾਨੂੰ ਵੀ ਸਾਡੀ ਸਾਰੀ ਕਮਿਊਨਿਟੀ ਨੂੰ ਵੀ ਸ਼ੋ ਅਪ ਕਰਨਾ ਚਾਹੀਦਾ ਆ ਜਦੋਂ ਅਸੀਂ ਕਹਿ ਰਹੇ ਹਾਂ ਜਾਂ ਜਦੋਂ ਵੀ ਤੁਸੀਂ ਵੀ ਕਹਿ ਰਹੇ ਹਾਂ ਜੋ ਵੀ ਕਾਜ਼ਸ ਆ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੀ ਚੇਂਜ ਆ ਅਸੀਂ ਇਹ ਨਹੀਂ ਸੋਚ ਸਕਦੇ ਕਿ ਬਸ ਦੂਸਰੇ ਬੰਦੇ ਨੇ ਕਰਨੀ ਆ ਸਾਨੂੰ ਇਹੀ ਆਸ ਰੱਖਣੀ ਚਾਹੀਦੀ ਹੈ ਕਿ ਜੇ ਅਸੀਂ ਕੋਈ ਚੇਂਜ ਦੇਖਣਾ ਚਾਹੁੰਦੇ ਆ ਕਿ ਸਾਨੂੰ ਹੀ ਕਰਨੀ ਪੈਣੀ ਖੁਦ ਹੀ ਕਰਨੀ ਪੈਣੀ ਹੈ ਜੀ ਹਾਂਜੀ ਜੀ ਤੇ ਥੈਂਕ ਯੂ ਬਲਵਿੰਦਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਜੁੜੇ ਤੇ ਜਿਹੜੀਆਂ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਥੈਂਕ ਯੂ ਵੈਰੀ ਮੱਚ ਤੇ ਗੁੱਡ ਲੱਕ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਰੋਤੇ ਹੋਏ ਸੀਗੇ ਜਿਹੜੇ ਜਕਾਰਾ ਮੂਵਮੈਂਟ ਤੋਂ ਬਲਵਿੰਦਰ ਕੌਰ ਜਿਨ੍ਹਾਂ ਨੇ ਜਕਾਰਾ ਮੂਵਮੈਂਟ ਦੀਆਂ ਜਿਹੜੀਆਂ ਐਕਟੀਵਿਟੀਜ਼ ਦੇ ਬਾਰੇ ਜਿਹੜੀਆਂ ਆਪਾਂ ਨੂੰ ਜਾਣਕਾਰੀਆਂ ਦਿੱਤੀਆਂ ਤੇ ਹਰਜੋਤ ਸਿੰਘ ਜੀ ਸਮਾਂ ਆਪਣਾ ਸਮਾਪਤੀ ਵਾਲਾ ਪਰ ਜਾਂਦੇ ਆਪਾਂ ਇਹ ਗੱਲ ਕਰਨੀ ਆ ਵੀ ਆਪਣੀ ਕਮਿਊਨਿਟੀ ਵੀ ਬਹੁਤ ਜ਼ਿਆਦਾ ਲੁੱਟ ਹੋ ਰਹੀ ਆ ਤੁਹਾਨੂੰ ਪਤਾ ਹੀ ਹੋਣਾ ਵੀ ਲਗਭਗ ਹਰ ਇੱਕ ਨੂੰ ਜਿਹੜੇ ਆ ਫੋਨ ਆਉਂਦੇ ਹੈਗੇ ਆ ਵੀ ਜੀ IRS ਵੱਲੋਂ ਆ ਤੇ ਜੇ ਤੁਸੀਂ ਪੈਸੇ ਉਹ ਕਰਦੇ ਨਾ ਦਿੱਤੇ ਤੁਹਾਡੇ ਅਰੈਸਟ ਵਾਰੰਟ ਹੋ ਜਾਣੇ ਜੇ ਉਹ ਸਾਰੀਆਂ ਗੱਲਾਂ ਝੂਠੀਆਂ ਹੁੰਦੀਆਂ ਆਪਾਂ ਬਹੁਤ ਸ਼ੋਅ ਕੀਤੇ ਹੈਗੇ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬੀ ਰੇਡੀਓ USA ਤੇ ਤੁਹਾਡੇ ਦੋਸਤ ਮਿੱਤਰ ਕੋਈ ਵੀ ਹੈਗਾ ਸਾਰਿਆਂ ਨੂੰ ਕਾਲਾਂ ਕਰਕੇ ਦੱਸ ਦਿਓ ਵੀ ਕੋਈ ਵੀ ਕਾਲ ਕਰਦਾ ਆ IRS ਕਦੇ ਕਾਲ ਨਹੀਂ ਕਰਦੀ ਸਰਟੀਫਾਈਡ ਲੈਟਰ ਜਾਂ ਲੈਟਰਾਂ ਦਾ ਤੇ ਦੂਸਰਾ ਅੱਜ ਕੱਲ੍ਹ ਇੱਕ ਹੋਰ ਫਰਾਡ ਚੱਲ ਰਿਹਾ ਜਿਹੜਾ ਡਿਸਕਾਊਂਟ ਪਲਾਨ ਕਰਕੇ ਚੱਲ ਰਿਹਾ ਹੈਗਾ ਆ ਉਹ ਕਹਿੰਦੇ ਆ ਵੀ ਜੇ ਤੁਹਾਡਾ ਕੋਈ ਵੀ ਬਿੱਲ ਹੈਗਾ ਚਾਹੇ ਉਹ ਬਿਜਲੀ ਦਾ ਪਾਣੀ ਦਾ ਤੇ ਅਸੀਂ ਉਹ ਹਾਫ ਰੇਟ ਦੇ ਦੇਵਾਂਗੇ ਜੇ ਮੰਨ ਲਓ ਵੀ $500 ਦਾ ਅਸੀਂ ਜਿਹੜਾ ਉਹ ਪੇ ਕਰ ਦੇਣਾ ਆ $500 ਤੇ ਤੁਸੀਂ ਸਾਨੂੰ ਅੱਧੇ ਦੇਣੇ ਆ ਪੈਸੇ $250 ਜਦੋਂ ਅਸੀਂ ਪੇ ਕਰਤਾ ਤੁਹਾਨੂੰ ਕਨਫਰਮੇਸ਼ਨ ਆ ਗਈ ਫੇਰ ਤੁਸੀਂ ਸਾਨੂੰ ਪੇ ਕਰਨੇ ਆ ਤੇ ਜਦੋਂ ਪੇ ਕਰਨੇ ਪੁੱਛਦੇ ਆ ਤੇ ਫੇਰ ਕਹਿੰਦੇ ਸਾਨੂੰ ਵਾਲਮਾਰਟ ਤੋਂ ਕਾਰਡ ਲੈ ਕੇ ਜਾਂ ਇਹਦੇ ਰਾਹੀਂ ਪੇ ਕਰਨਾ ਉਹ ਸਾਰਾ ਫਰਾਡ ਚੱਲ ਰਿਹਾ ਆ ਆਫਿਸਸ ਵੀ ਉਹ ਸ਼ੋਅ ਕਰ ਰਹੇ ਆ ਵੈਬਸਾਈਟ ਬਣਾਇਓ ਵੀ ਅਸੀਂ USA ਦੇ ਵਿੱਚ ਹੀ ਹੈਗੇ ਆ ਸੋ ਪਲੀਜ਼ ਇੰਨਾ ਕਦੇ ਕੋਈ ਲਾਲਚ ਨਾ ਕਰਿਆ ਕਰੋ ਅਮਰੀਕਾ 'ਚ ਕੁਛ ਵੀ ਫ੍ਰੀ ਨਹੀਂ ਹੈਗਾ ਸੋ ਜੇ ਕੋਈ ਇੱਦਾਂ ਦੀ ਕਾਲ ਆਉਂਦੀ ਆ ਤੇ ਉਹਨੂੰ ਚੁੱਪ ਕਰਕੇ ਰੱਖ ਦਿਆ ਕਰੋ ਤੇ ਉਹਦੇ ਨਾਲ ਹੋਰ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ ਬਹੁਤ ਬੰਦੇ ਰਗੜ ਹੋ ਰਹੇ ਆ ਕਈ ਲਾਲਚ ਬਸ ਉਹਨਾਂ ਨੂੰ ਕਹਿ ਦਿੰਦੇ ਖਾਸ ਕਰਕੇ ਬਿਜ਼ਨਸ ਵਾਲੇ ਜਿਨ੍ਹਾਂ ਦੇ ਬਿੱਲ ਜ਼ਿਆਦਾ ਆਉਂਦੇ ਸਟੋਰਾਂ ਵਾਲਿਆਂ ਦੇ $2,000 ਆਉਂਦਾ ਤੇ ਕਹਿੰਦੇ ਜੀ 50% ਆਫ ਆ ਤੇ ਦੇ ਦਿਓ ਉਹ ਕੀ ਹੁੰਦਾ ਉਹਨੀ ਚੋਰੀ ਦੇ ਕ੍ਰੈਡਿਟ ਕਾਰਡ ਲਾਇਓ ਆ ਉਹ ਕਿਸੇ ਦੇ ਕ੍ਰੈਡਿਟ ਕਾਰਡ ਦੇ ਕੇ ਤੁਹਾਡਾ ਉਹ ਬਿੱਲ ਪੇ ਕਰ ਦਿੰਦੇ ਮਗਰੋਂ ਉਹ ਬੰਦੇ ਨੇ ਡਿਸਪਿਊਟ ਕਰ ਦੇਣਾ ਆ 30 ਦਿਨਾਂ ਬਾਅਦ ਜਾਂ 4 ਹਫ਼ਤੇ 5 ਹਫ਼ਤੇ ਬਾਅਦ
ਤੇ ਜਦੋਂ ਉਹ ਡਿਸਪਿਊਟ ਹੋ ਗਿਆ ਨਾਲ ਦੀ ਨਾਲ ਹੀ ਤੁਹਾਡੀ ਜਿਹੜੀ ਆ ਉਹ ਇਲੈਕਟ੍ਰਿਸਿਟੀ ਜਾਂ ਤੁਹਾਡਾ ਫੋਨ ਆ ਉਹ ਜਾਂ ਪਾਣੀ ਆ ਉਹ ਬੰਦ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਇੱਦਾਂ ਰਗੜ ਵੀ ਹੋਏ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿਹੜੀਆਂ ਇੱਦਾਂ ਦੀਆਂ ਕੋਈ ਵੀ ਕਾਲ ਜਿਹ 'ਚ ਤੁਹਾਨੂੰ ਲੱਗਦਾ ਵੀ ਜਿਹੜਾ ਮਨੀ ਬੜਾ ਈਜ਼ੀ ਬਣ ਰਿਹਾ ਜਾਂ ਤੁਹਾਨੂੰ ਫਾਇਦਾ ਹੋ ਰਿਹਾ, 99% ਉਹ ਜਿਹੜੀਆਂ ਝੂਠੀਆਂ ਹੁੰਦੀਆਂ ਹੈਗੀਆਂ, ਉਹਨੂੰ ਵੈਰੀਫਾਈ ਜ਼ਰੂਰ ਕਰਿਆ ਕਰੋ। ਜੀ ਬਿਲਕੁਲ। ਸੋ ਮੋਸਟਲੀ ਜਿਹੜੀਆਂ ਇੱਦਾਂ ਤੁਹਾਨੂੰ ਜਿਹੜਾ ਘਪਲਾ ਹੀ ਹੁੰਦਾ ਆ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਨੂੰ ਇਸ ਦੇ ਵਿੱਚ ਫਸਾਉਣ ਦੀ ਜਿਹੜੀ ਕੋਸ਼ਿਸ਼ ਹੁੰਦੀ ਆ, ਅਤੇ ਬਹੁਤ ਸਾਰੇ ਲੋਕ ਲਾਲਚ ਵਸ ਜਿਹੜੇ ਉਹ ਫਸਦੇ ਨੇ ਅਤੇ ਬਾਅਦ ਦੇ ਵਿੱਚ ਫਿਰ ਦੱਸਦੇ ਵੀ ਨਹੀਂ ਆ ਵੀ ਸਾਡੇ ਨਾਲ ਜਿਹੜਾ ਇੱਦਾਂ ਹੋਇਆ। ਪਰ ਇਹ ਆ ਵੀ ਜੇ ਤੁਹਾਨੂੰ ਕਾਲ ਆਉਂਦੀ ਇੱਕ ਦੂਜੇ ਨੂੰ ਦੱਸਿਆ ਕਰੋ, ਅਤੇ ਕਿਉਂਕਿ ਇਹਦੇ ਨਾਲ ਕੀ ਆ, ਇਹ ਫਿਰ ਐਜੂਕੇਸ਼ਨ ਹੀ ਹੁੰਦੀ ਹੈ ਇੱਕ ਹਿਸਾਬ ਦੇ ਨਾਲ ਵੀ ਭਾਈ ਪਤਾ ਲੱਗ ਜਾਂਦਾ ਵੀ ਇੱਦਾਂ ਕਾਲਾਂ ਆ ਰਹੀਆਂ। ਸੋ ਅੱਜ ਕੱਲ੍ਹ ਰਾਜਕਨਵੀਰ ਸਿੰਘ ਜੀ ਇੱਦਾਂ ਦੇ ਸੌਫਟਵੇਅਰ ਪ੍ਰੋਗਰਾਮ ਬਣ ਗਏ ਆ ਵੀ ਉਹ ਜਿੱਦਾਂ ਤੁਹਾਨੂੰ ਕਾਲ ਕਰ ਦੇਣਗੇ ਵੀ ਤੁਹਾਡੀ ਵਾਈਫ ਵੱਲੋਂ ਆ ਰਹੀ ਆ ਕਾਲ, ਨੰਬਰ ਤੁਹਾਡੀ ਵਾਈਫ ਦਾ ਸ਼ੋ ਹੋਊਗਾ ਵੀ ਜੀ ਤੁਹਾਡਾ ਹਸਬੈਂਡ ਅਰੈਸਟ ਹੋ ਗਿਆ, ਅਤੇ ਬੰਦਾ ਘਬਰਾ ਜਾਂਦਾ ਵੀ ਸਾਨੂੰ ਪੈਸੇ ਭੇਜੋ ਜਾਂ ਅਸੀਂ ਵਕੀਲ ਕਰਨਾ ਆ। ਸੋ ਵੈਰੀਫਾਈ ਜ਼ਰੂਰ ਕਰ ਲਿਆ ਕਰੋ। ਅਤੇ ਉਹ ਦੂਸਰੇ ਪਾਸੇ ਜਿਹੜਾ ਹਸਬੈਂਡ ਦਾ ਫੋਨ ਆ ਉਹਨੂੰ ਬਿਜ਼ੀ ਵੀ ਕਰ ਦਿੰਦੇ ਹੈਗੇ ਆ। ਜਦੋਂ ਤੁਸੀਂ ਆਪਣੇ ਹਸਬੈਂਡ ਨੂੰ ਜਾਂ ਵਾਈਫ ਨੂੰ ਕਾਲ ਕਰਨੀ, ਉਹ ਫੋਨ ਬਿਜ਼ੀ ਆ ਰਿਹਾ। ਸੋ ਕਨਫਰਮ ਜ਼ਰੂਰ ਕਰ ਲਿਆ ਕਰੋ। ਇਸੇ ਕਰਕੇ ਆਂਢੀਆਂ ਗੁਆਂਢੀਆਂ ਨਾਲ ਵੀ ਜ਼ਰੂਰ ਮਾੜੀ ਮੋਟੀ ਹੈਲੋ ਸਤਿ ਸ਼੍ਰੀ ਅਕਾਲ ਰੱਖਿਆ ਕਰੋ, ਤਾਂ ਕਿ ਕੋਈ ਜਾ ਕੇ ਦੇਖ ਸਕੇ, ਗੱਲਬਾਤ ਕਰ ਸਕੇ। ਜੀ ਬਹੁਤ ਜ਼ਿਆਦਾ ਜਿਹੜਾ ਹੈ ਜ਼ਰੂਰੀ ਆ। ਅਤੇ ਹੁਣ ਇੱਥੇ ਹੀ ਜਿਹੜਾ ਆ ਆਪਾਂ ਅੱਜ ਦਾ ਪ੍ਰੋਗਰਾਮ ਆ ਜਿਹੜਾ ਉਹ ਸਮਾਪਤ ਕਰਦੇ ਹਾਂ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਇਹਨਾਂ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਵਾਸਤੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO, Yuba City 1450 AM, KIID Sacramento 1470 AM।